ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸਾਨੂੰ ਜੀ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 2 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਵਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜੈਂਡਰ ਮਾਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਦੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜੇ ਦੁਨੀਆ ਦੇ ਲੀਡਰ ਹੈਗੇ ਆ, ਅੱਜ ਉਹਨਾਂ ਨੇ ਪ੍ਰੋਮਿਸ ਕੀਤਾ ਆ ਵੀ ਧਰਤੀ ਦੇ ਉੱਤੇ ਜਿਹੜੇ ਜੰਗਲ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਊਗਾ, ਉਹਨਾਂ ਨੂੰ ਸੇਵ ਕੀਤਾ ਜਾਊਗਾ ਤੇ ਜਿਹੜੀ ਮੈਥੇਨ ਅਮਿਸ਼ਨ ਆ ਗੈਸ ਦੀ, ਉਸ ਨੂੰ ਵੀ ਜਿਹੜਾ ਕੱਟ ਕੀਤਾ ਜਾਊਗਾ। ਜਿਹੜੀਆਂ ਸਾਊਥ ਅਫਰੀਕਨ ਮੁਲਕ ਜਿਹੜੇ ਹੈਗੇ ਆ, ਜਿਨ੍ਹਾਂ ਦੇ ਵਿੱਚ ਕੋਲ ਦਾ ਬਹੁਤ ਜ਼ਿਆਦਾ ਪ੍ਰੋਡਕਸ਼ਨ ਆ, ਉਹਨਾਂ ਦੀ ਵੀ ਜਿਹੜੀ ਹੈਲਪ ਕੀਤੀ ਜਾਊਗੀ ਤਾਂ ਕਿ ਉਸ ਕੋਲ ਪ੍ਰੋਡਕਸ਼ਨ ਨੂੰ ਘਟਾਇਆ ਜਾ ਸਕੇ। ਬ੍ਰਿਟੇਨ ਨੇ ਵੀ ਇਸ ਦੀ ਪ੍ਰਸ਼ੰਸਾ ਕੀਤੀ ਆ। 100 ਤੋਂ ਵੱਧ ਮੁਲਕਾਂ ਨੇ ਇਹ ਕਿਹਾ ਆ ਵੀ ਅਸੀਂ ਡੀਫੋਰੈਸਟੇਸ਼ਨ ਕਰਾਂਗੇ ਆਉਣ ਵਾਲੇ ਦਹਾਕਿਆਂ ਦੇ ਵਿੱਚ। ਸੋ ਇਹ ਇੱਕ ਜਿਹੜਾ ਵਧੀਆ ਜਿਹੜਾ ਡਿਸੀਜਨ ਆ ਮੁਲਕਾਂ ਵੱਲੋਂ ਲਿਆ ਗਿਆ ਹੈਗਾ। ਯੂਕੇ ਦੀ ਗਵਰਨਮੈਂਟ ਨੇ ਇਹ ਕਿਹਾ ਵੀ ਜਿਹੜੇ 85% ਦੇ ਕਰੀਬ ਜਿਹੜੇ ਮੁਲਕ ਹੈਗੇ ਆ, ਜਿਹੜੇ ਇਹਨਾਂ ਚੀਜ਼ਾਂ ਲਈ ਜ਼ਿੰਮੇਵਾਰ ਹੈਗੇ ਆ, ਉਹਨਾਂ ਨੇ ਜਿਹੜੀ ਕਮਿਟਮੈਂਟ ਕੀਤੀ ਆ 2030 ਤੱਕ ਜਿਹੜੀ ਉਹ ਡੀਫੋਰੈਸਟੇਸ਼ਨ ਕਰਨਗੇ। ਜਿਹੜੇ ਇਹਨਾਂ 'ਚ ਮੁਲਕਾਂ ਦੇ ਨਾਮ ਆਏ ਆ, ਬ੍ਰਾਜ਼ੀਲ ਆ, ਬ੍ਰਾਜ਼ੀਲ ਦੇ ਵਿੱਚ ਬਹੁਤ ਜ਼ਿਆਦਾ ਜੰਗਲ ਜਿਹੜੇ ਕੱਟੇ ਜਾ ਰਹੇ ਆ। ਚਾਈਨਾ, ਕੋਲੰਬੀਆ, ਕੋਂਗੋ, ਇੰਡੋਨੇਸ਼ੀਆ, ਰਸ਼ੀਆ ਤੇ ਯੂਨਾਈਟਿਡ ਸਟੇਟਸ। ਤੇ $19 ਬਿਲੀਅਨ ਪਬਲਿਕ ਤੇ ਪ੍ਰਾਈਵੇਟ ਫੰਡਸ ਜਿਹੜੇ ਆ ਇਸ ਪਲਾਨ ਨੂੰ ਪਲੈਜ ਕਰਨ ਦੇ ਲਈ ਵਰਤੇ ਜਾਣਗੇ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਵਾਅਦੇ ਜਿਹੜੇ ਇੱਕ ਵਾਰੀ ਫੇਰ ਵਰਲਡ ਲੀਡਰ ਕਰ ਲਾਏ ਨੇ। 90 ਮੁਲਕ, 100 ਮੁਲਕ, ਹੋਰ ਪਤਾ ਨਹੀਂ ਕਿੰਨੇ ਜਿਹੜੇ ਮੁਲਕ ਆ, ਉਹਨਾਂ ਨੇ ਡੀਫੋਰੈਸਟੇਸ਼ਨ ਤੇ ਹੋਰ ਕਈ ਚੀਜ਼ਾਂ ਨੂੰ ਜਿਹੜਾ ਆ ਉਹ ਘਟਾਉਣ ਦੇ ਲਈ, ਜਿਹੜਾ ਇਸ ਟਾਈਮ ਆਲਮੀ ਤਪਸ਼ ਜਿਹੜੀ ਉਹ ਵੱਧ ਰਹੀ ਹੈਗੀ ਆ, ਉਸ ਨੂੰ ਘਟਾਉਣ ਦੇ ਲਈ ਜਿਹੜੇ ਫੈਸਲੇ ਲਏ ਨੇ। ਅੱਜ ਤੋਂ ਕਈ ਵਾਰੀ ਪਹਿਲਾਂ ਵੀ ਇਹੀ ਜਿਹੜੇ ਫੈਸਲੇ ਇਹਨਾਂ ਲੀਡਰਾਂ ਨੇ ਲਏ ਸੀਗੇ, ਪਰ ਉਸ ਦੇ ਉੱਤੇ ਖਰਾ ਜਿਹੜਾ ਆ ਕੋਈ ਬਹੁਤੇ ਉਤਰੇ ਨਹੀਂ ਆ ਤੇ ਉਸ ਦਾ ਕਹਿ ਲਓ ਵੀ ਹੁਣ ਨੁਕਸਾਨ ਆ ਉਹ ਲੋਕਾਂ ਨੂੰ ਜਿਹੜਾ ਉਹ ਝੱਲਣਾ ਪੈ ਰਿਹਾ। ਸੋ ਨਵੀਆਂ ਆਈਆਂ ਸਟੱਡੀਜ਼ ਦੇ ਮੁਤਾਬਕ 70 ਤੋਂ 80% ਲੋਕ ਜਿਹੜੇ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਰਹਿ ਰਹੇ ਆ, ਉਹਨਾਂ ਨੂੰ ਐਕਸਟ੍ਰੀਮ ਵੈਦਰ ਕੰਡੀਸ਼ਨਸ ਜਿਹੜੇ ਆ ਉਹਨਾਂ ਦਾ ਸਾਹਮਣਾ ਕਰਨਾ ਬਾਰ-ਬਾਰ ਜਿਹੜਾ ਉਹ ਪੈ ਰਿਹਾ ਹੈਗਾ। ਅੱਗੇ ਹੁੰਦਾ ਸੀਗਾ ਵੀ ਕਿਤੇ ਦਹਾਕੇ 'ਚ ਇੱਕ ਅੱਧੀ ਵਾਰੀ, ਇਹ ਹੁਣ ਹਰ ਸਾਲ ਤੇ ਸਾਲ 'ਚ ਕਈ ਵਾਰੀ ਜਿਹੜਾ ਆ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਆ। ਸੋ ਜਿੱਦਾਂ ਤੁਸੀਂ ਜੀ। ਮੀਥੇਨ ਐਮਿਸ਼ਨਸ ਦੀ ਗੱਲ ਕੀਤੀ ਸੀ, ਕਹਿੰਦੇ ਵੀ ਇਹ ਸਭ ਤੋਂ ਇੱਕ ਹਿਸਾਬ ਦੇ ਨਾਲ ਇੱਕ ਅਜਿਹੀ ਇਹ ਗੈਸ ਹੈਗੀ ਆ ਜਿਹਦੇ ਨਾਲ ਜਿਹੜੀ ਆਲਮੀ ਤਪਸ਼ ਆ ਉਸ ਨੂੰ ਬਹੁਤ ਜ਼ਿਆਦਾ ਵੱਧਦਾ ਹੈ, ਜਿਸ ਨੂੰ ਗਲੋਬਲ ਵਾਰਮਿੰਗ ਵੀ ਆਖ ਦਿੱਤਾ ਜਾਂਦਾ ਆ। ਸੋ ਇਹ ਤੇ CO2, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਰੈਪ ਹੋ ਜਾਂਦੀਆਂ ਨੇ ਤੇ ਫਿਰ ਜਿਹੜੀ ਤਪਸ਼ ਇੱਕ ਵਾਰੀ ਅੰਦਰ ਆ ਜਾਂਦੀ, ਇਸ ਨੂੰ ਬਾਹਰ ਨਹੀਂ ਇਹ ਜਾਣ ਦਿੰਦੀਆਂ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਜਿਹੜੀ ਉਹ ਹੈਗੀ ਆ। ਪਰ ਇਹ ਆ ਵੀ ਜੇ ਹੁਣ ਕੋਈ ਤਗੜੇ ਕਦਮ ਨਹੀਂ ਚੱਕੇ ਗਏ ਤਾਂ ਜਿਹੜੀਆਂ ਗੱਲਾਂ ਆਪਾਂ ਸੁਣਦੇ ਆਉਂਦੇ ਆ ਪਹਿਲੋਂ ਤੋਂ, ਉਹ ਆਪਾਂ ਮੈਨੂੰ ਲੱਗਦਾ ਕਿਤੇ ਆਪੋ ਆਪਣੇ ਦੇਖਦੇ ਦੇਖਦੇ ਹੀ ਜਿਹੜਾ ਇਹ ਸਾਰਾ ਕੁਛ ਬਹੁਤ ਜ਼ਿਆਦਾ ਤਬਦੀਲੀ ਜਿਹੜੀ ਆ ਉਹ ਆਪਾਂ ਦੇਖਦੇ ਜਾਵਾਂਗੇ।
ਤੁਸੀਂ ਹੁਣ ਹੀ ਕਿਸੇ ਪੁਰਾਣੇ ਬਜ਼ੁਰਗ ਨੂੰ ਜਿਹੜਾ ਉਹ ਦੇਖ ਲਓ, ਉਹਨਾਂ ਨੇ ਵੀ ਜਿਹੜਾ ਉਹ ਦੱਸਣਾ ਵੀ ਬਹੁਤ ਜ਼ਿਆਦਾ ਫ਼ਰਕ ਜਿਹੜਾ ਆ ਪਹਿਲਾਂ ਦੇ ਮੁਕਾਬਲੇ ਜਿਹੜਾ ਉਹ ਪੈ ਗਿਆ। ਜਿਹੜੀਆਂ ਚੀਜ਼ਾਂ ਕਿਤੇ ਬਹੁਤ ਜ਼ਿਆਦਾ ਲੰਮੇ ਸਮੇਂ ਦੇ ਵਿੱਚ ਕਿਤੇ ਹੁੰਦੀਆਂ ਸੀਗੀਆਂ, ਉਹ ਹੁਣ ਆਮ ਹੋਣ ਜਿਹੜੀਆਂ ਉਹ ਲੱਗ ਪਈਆਂ ਨੇ। ਸੋ ਜੀ, ਬਿਲਕੁਲ 30% ਜਿਹੜੀ ਮੈਥੇਨ ਐਮਿਸ਼ਨ ਆ USA ਦੇ ਵਿੱਚ, ਉਹ ਆਇਲ ਤੇ ਗੈਸ ਇੰਡਸਟਰੀ ਤੋਂ ਆਉਂਦੀ ਆ, ਇਨਕਲੂਡਿੰਗ ਪ੍ਰੋਡਕਸ਼ਨ ਤੋਂ ਵੀ, ਪਾਈਪਲਾਈਨਸ ਤੇ ਯੂਜ਼ ਜਿਹੜੇ ਹੁੰਦਾ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਬਿਲਡਿੰਗਸ ਦੇ ਵਿੱਚ। ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਜਿਹੜੀ ਆ, ਉਹ ਰੂਲ ਇੰਪਲੀਮੈਂਟ ਕਰੂਗੀ, ਡਿਟੈਕਟ ਕਰੂਗੀ, ਰਿਪੇਅਰ ਕਰੂਗੀ ਜਿੱਥੇ-ਜਿੱਥੇ ਵੀ ਮੈਥੇਨ ਲੀਕਸ ਹੁੰਦੇ ਹੈਗੇ ਆ। ਇਹ ਸੇਮ ਪਾਲਿਸੀ ਜਿਹੜੀ ਪ੍ਰੈਜ਼ੀਡੈਂਟ ਓਬਾਮਾ ਟਾਈਮ ਦੀ ਜਿਹੜੀ ਆ, ਉਸ ਨੂੰ ਲਾਗੂ ਕਰਨਗੇ, ਕਿਉਂਕਿ ਪਿਛਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਪਾਲਿਸੀ ਨੂੰ ਜਿਹੜਾ ਰਿਪੀਲ ਕਰ ਦਿੱਤਾ ਸੀ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵਰਜੀਨੀਆ ਦੀ ਗਵਰਨਰ ਰੇਸ ਆ, ਉਸ ਦੇ ਨਾਲ ਸੰਬੰਧਿਤ ਆ। ਅੱਜ ਜਿਹੜਾ ਲਾਸਟ ਡੇ ਹੈਗਾ ਆ ਉੱਥੇ ਇਲੈਕਸ਼ਨ ਦਾ, ਸੋ ਲੋਕ ਕਹਿੰਦੇ ਵੀ ਜਿਹੜੀ ਇਹ ਗਵਰਨਟੋਰੀਅਲ ਇਲੈਕਸ਼ਨ ਆ, ਰੇਸ ਆ, ਉਸ ਦੇ ਵਿੱਚ ਆਪੋ ਆਪਣੀ ਵੋਟ ਦਾ ਭੁਗਤਾਨ ਜਿਹੜਾ ਉਹ ਕਰ ਰਹੇ ਆ। GOP ਪੋਲਸਟਰ ਫਰੈਂਕ ਲੁੰਟਸ ਜਿਹੜੇ ਆ, ਉਹਨਾਂ ਨੇ ਅੱਜ ਇਹ ਪ੍ਰੈਡਿਕਟ ਕੀਤਾ ਵੀ ਜਿਹੜੇ ਰਿਪਬਲਿਕਨ ਗਲੈਨ ਯੰਗਕਿਨ ਆ, ਉਹ ਲੱਗਦਾ ਆ ਵੀ ਜਿੱਤ ਜਾਣਗੇ। ਡੈਮੋਕ੍ਰੇਟ ਟੈਰੀ ਮੈਕਲਫੀ ਜਿਹੜੇ ਆ, ਉਹਨਾਂ ਨੂੰ ਉਹ ਹਰਾ ਦੇਣਗੇ ਇਸ ਗਵਰਨਰ ਦੀ ਰੇਸ ਦੇ ਵਿੱਚ। ਉਹਨਾਂ ਨੇ ਕਿਹਾ ਵੀ 80% ਚਾਂਸ ਜਿਹੜੇ ਉਹ ਹੈਗੇ ਨੇ। ਇਸ ਤਰੀਕੇ ਦੇ ਨਾਲ ਕਹਿੰਦੇ ਵੀ ਜੇ ਇਹ ਸੱਚ ਇਹਨਾਂ ਦੀ ਪ੍ਰੈਡਿਕਸ਼ਨ ਸਾਬਤ ਹੁੰਦੀ ਆ, ਤਾਂ ਉਹ ਕਹਿੰਦੇ ਵੀ ਡੈਮੋਕ੍ਰੇਟਸ ਦੇ ਲਈ ਇੱਕ ਭੈੜਾ ਸ਼ਗਨ ਜਿਹੜਾ ਹੋਵੇਗਾ ਆ ਰਹੀਆਂ ਅਗਲੇ ਸਾਲ ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਆ, ਉਹਨਾਂ ਦੇ ਲਈ। ਹਾਲ ਦੀ ਘੜੀ ਵੀ ਕਹਿੰਦੇ ਵੀ ਕੋਈ ਪਿੰਨ ਪੁਆਇੰਟ ਕਰਨਾ ਵੀ ਕੌਣ ਲੀਡ 'ਚ ਆ ਕੌਣ ਪਿੱਛੇ ਆ, ਉਹ ਬੜਾ ਔਖਾ ਆ। ਬਹੁਤ ਹੀ ਡੈਡ ਹੀਟ ਇਸ ਟਾਈਮ ਇਹਨਾਂ ਦੋਨਾਂ ਹੀ ਉਮੀਦਵਾਰਾਂ ਦੇ ਵਿੱਚ ਵਰਜੀਨੀਆ ਦੀ ਗਵਰਨਰ ਦੇ ਲਈ ਜਿਹੜੀ ਉਹ ਲੱਗੀ ਪਈ ਹੈਗੀ ਆ। ਸੋ ਇਹ ਹੁਣ ਸਾਰੇ ਜਣਿਆਂ ਦੀਆਂ ਕਿਆਸ ਰਹੀਆਂ, ਜਿੰਨੇ ਵੀ ਸਿਆਸੀ ਮਾਹਰ ਨੇ, ਉਹਨਾਂ ਨੇ ਲਾਉਣੀਆਂ ਆ ਵੀ ਇਹ ਜਿਹੜਾ ਫੈਸਲਾ ਆਇਆ ਆ, ਉਹ ਹੁਣ ਜਿਹੜੇ ਬਾਈਡਨ ਪ੍ਰਸ਼ਾਸਨ ਆ, ਉਸ ਦੇ 1 ਸਾਲ ਦੀ ਕਾਰਜਕਾਰੀ ਆ, ਉਸ ਦੇ ਉੱਤੇ ਆ। ਤੇ ਆ ਰਿਹਾ ਜਿਹੜਾ ਭਵਿੱਖ ਆ, ਇਹ ਡੈਮੋਕ੍ਰੇਟਸ ਤੇ ਰਿਪਬਲਿਕਨਸ ਦਾ ਜਿਹੜਾ ਉਹ ਕੀ ਰਵੇਗਾ। US ਹਾਊਸ ਆਫ ਰਿਪਰੈਜ਼ੈਂਟੇਟਿਵਸ ਤੇ US ਸੈਨੇਟ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਆ, ਉਹ ਅਪ ਫਾਰ ਰੀ ਇਲੈਕਸ਼ਨ, ਅਪ ਫਾਰ ਗ੍ਰੈਬਸ ਜਿਹੜੀਆਂ ਉਹ ਹੋਣੀਆਂ ਆ। ਕੌਣ ਕਿੱਥੇ ਬਾਜੀ ਮਾਰਦਾ ਆ। ਸੋ ਆਉਣ ਵਾਲੇ ਜਿਹੜਾ ਇਹ 1 ਸਾਲ ਆ, ਬਹੁਤ ਜ਼ਿਆਦਾ ਆਪਾਂ ਨੂੰ ਜਿਹੜੀ ਹਲਚਲ ਆ ਸਿਆਸੀ ਤੌਰ ਦੇ ਉੱਤੇ ਹਰ ਥਾਂ ਦੇ ਉੱਤੇ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲਣੀ ਆ। ਜ਼ੋਰ ਜਿਹੜੀਆਂ ਦੋਨੋਂ ਪਾਰਟੀਆਂ ਨੇ ਲਾਉਣਾ ਹੈ, ਪਰ ਹਾਲ ਦੀ ਘੜੀ ਅੱਜ ਦੇ ਇਸ ਫੈਸਲੇ ਦੇ ਉੱਤੇ, ਅੱਜ ਦੇ ਇਸ ਜਿਹੜੇ ਆ ਇਲੈਕਸ਼ਨ ਦੇ ਨਤੀਜੇ ਦੇ ਉੱਤੇ ਹਰ ਇੱਕ ਦੀ ਨਜ਼ਰ ਰਹੂਗੀ। ਮੌਜੂਦਾ ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਜਿਹੜੇ ਉਹ ਮੈਦਾਨ 'ਚ ਕੁੱਦੇ ਹੋਏ ਨੇ ਜਿਹੜੇ ਆ ਇਸ ਵਰਜੀਨੀਆ ਦੀ ਗਵਰਨਰ ਦੀ ਇਲੈਕਸ਼ਨ ਦੇ ਲਈ। ਰਿਪਬਲਿਕਨਸ ਦੇ ਵੱਲੋਂ ਜਿਹੜੇ ਡੋਨਲਡ ਟਰੰਪ, ਉਹਨਾਂ ਨੇ ਸਾਬਕਾ ਰਾਸ਼ਟਰਪਤੀ ਨੇ ਜਿਹੜਾ ਉਹਨਾਂ ਦੇ ਸਮਰਥਨ ਜਿਹੜਾ ਉਹ ਕੀਤਾ ਕਿ ਇੱਥੇ ਮੌਜੂਦਾ ਰਾਸ਼ਟਰਪਤੀ ਬਾਈਡਨ ਤੇ ਸਾਬਕਾ ਰਾਸ਼ਟਰਪਤੀ ਓਬਾਮਾ, ਉਹ ਜਿਹੜੇ ਡੈਮੋਕ੍ਰੇਟ ਜਿਹੜੇ ਕਰ ਰਹੇ ਕੈਂਡੀਡੇਟ, ਉਹਨਾਂ ਦੇ ਲਈ ਜਿਹੜੇ ਉਹ ਆਏ ਸੀਗੇ। ਸੋ ਦੋਨੋਂ ਹੀ ਪਾਰਟੀਆਂ ਦਾ ਵਕਾਰ ਜਿਹੜਾ ਇਸ ਟਾਈਮ ਦਾ ਦੇ ਉੱਤੇ ਇਸ ਇਲੈਕਸ਼ਨ ਦੇ ਉੱਤੇ ਲੱਗਾ ਹੈਗਾ ਆ। ਤੇ ਕਹਿੰਦੇ ਵੀ ਵਰਜੀਨੀਆ ਉਦੋਂ ਲੀਨ ਕਰਦੀ ਹੈ ਡੈਮੋਕ੍ਰੇਟ ਬਾਈ ਓਨਲੀ 3%, ਕੋਈ ਜ਼ਿਆਦਾ ਨਹੀਂ ਫਰਕ। ਸੋ ਤਾਂ ਹੀ ਇਸ ਨੂੰ ਹੈਡ ਔਨ ਜਿਹੜਾ ਉਹ ਕਹਿ ਰਹੇ ਆ ਵੀ ਬਹੁਤ ਹੀ ਜ਼ਿਆਦਾ ਕਰੀਬੀ ਜਿਹੜਾ ਇਹ ਮਾਮਲਾ ਰਹਿਣ ਵਾਲਾ ਹੈਗਾ ਆ। ਸੋ ਪਰ ਇਸ ਇਲੈਕਸ਼ਨ ਦੇ ਨਤੀਜਿਆਂ ਦਾ ਜਿਹੜਾ ਅਸਰ ਆ, ਉਹ ਮੇ ਬੀ ਅਗਲੀਆਂ ਇਲੈਕਸ਼ਨਾਂ ਦੇ ਉੱਤੇ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਆ, ਜਾਂ ਭਵਿੱਖਬਾਣੀਆਂ ਜਿਹੜੀਆਂ ਉਹ ਲੋਕ ਲਾਉਣਗੇ। ਜੀ, ਇਸੇ ਤਰ੍ਹਾਂ ਮਿਸ਼ੀਗਨ, ਨਿਊਯਾਰਕ, ਵਰਜੀਨੀਆ ਦੇ ਵਿੱਚ ਵੀ ਕੁਛ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ, ਜਿਨ੍ਹਾਂ ਦੇ ਵਿੱਚ ਹਾਊਸਿੰਗ, ਮਿਨੀਮਮ ਵੇਜ, ਪੁਲਿਸ ਰਿਫੋਰਮਸ, ਇਹਨਾਂ ਦੇ ਉੱਤੇ ਜਿਹੜਾ ਵਰਕਆਊਟ ਹੋਊਗਾ। ਖਾਸ ਕਰਕੇ ਹਾਊਸਿੰਗ ਨੂੰ ਲੈ ਕੇ ਜਿਹੜੇ Airbnb ਆ, ਕਈ ਜਗ੍ਹਾ ਉਹਨਾਂ ਨੂੰ ਬੈਨ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈਗੀ ਆ। ਐਕਸਪੀਡੀਆ ਦੇ ਰਾਹੀਂ VRBO ਜਿਹੜੀ ਉਸ ਕੰਪਨੀ ਨੂੰ ਵੀ, ਸੋ ਕਈ ਜਿਹੜੇ ਹੈਗੀਆਂ ਸਟੇਟਸ, ਉਹਨਾਂ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਵੀ ਅੱਜ ਜਿਹੜੀ ਇਲੈਕਸ਼ਨ ਆ ਉਹ ਹੋ ਰਹੀ ਹੈਗੀ ਆ। ਤੇ ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਹੈ, ਬੜੀ ਮਾੜੀ ਖਬਰ ਆ। ਉੱਥੇ ਇੱਕ ਜਿਹੜਾ ਹੌਸਪੀਟਲ ਆ, ਜਿਸ ਦਾ ਨਾਮ ਸਰਦਾਰ ਮੁਹੰਮਦ ਦਾਊਦ ਖਾਨ ਹੌਸਪੀਟਲ ਆ, ਉੱਥੇ ਕਹਿੰਦੇ ਵੀ ਬੰਬ ਬਲਾਸਟ ਹੋਇਆ। ਸੁਸਾਈਡ ਜਿਹੜੇ ਬੰਬਰ ਆ, ਉਹਨਾਂ ਨੇ ਕੋਸ਼ਿਸ਼ ਕੀਤੀ, ਜਿਹਦੇ ਨਾਲ 20 ਲੋਕਾਂ ਦੀ ਮੌਤ ਹੋ ਗਈ ਆ, 37 ਜਣੇ ਜ਼ਖਮੀ ਹੋ ਗਏ। ਇੱਕ ਜਿਹੜਾ ਡਾਕਟਰ ਆ, ਉਸ ਦੀ ਵੀ ਜਿਹੜੀ ਮੌਤ ਹੋਈ ਹੈਗੀ ਆ। ਜੀ, ਬਿਲਕੁਲ। ਇਹ ਆਤਮਘਾਤੀ ਬੰਬ ਧਮਾਕਾ ਜਿਹੜਾ ਆ ਇਸ ਹਸਪਤਾਲ ਦੇ ਵਿੱਚ ਹੋਇਆ ਹੈਗਾ ਆ। ਸੋ ਬਹੁਤ ਮੰਦਭਾਗੀ ਖਬਰ ਜਿਹੜੀ ਇਹ ਉੱਥੋਂ ਆ ਰਹੀ ਹੈਗੀ ਆ। ਕਹਿੰਦੇ ਵੀ ਹਸਪਤਾਲ ਦੇ ਉੱਤੇ ਜਿਹੜਾ ਇਸ ਤਰੀਕੇ ਦੇ ਨਾਲ
ਹਮਲਾ ਕਰਨਾ ਇਹ ਬਹੁਤ ਹੀ ਕਾਇਰਤਾ ਵਾਲਾ ਜਿਹੜਾ ਇੱਕ ਹਿਸਾਬ ਦੇ ਨਾਲ ਕੰਮ ਹੈਗਾ ਵੀ ਭਾਈ ਉੱਥੇ ਤਾਂ ਲੋਕਾਂ ਦਾ ਇਲਾਜ ਜਿਹੜਾ ਆ ਉਹ ਕੀਤਾ ਜਾ ਰਿਹਾ ਹੈਗਾ। ਹਾਲ ਦੀ ਘੜੀ ਕਿਸੇ ਵੀ ਜਿਹੜੇ ਕਹਿ ਲਓ ਵੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਉਹ ਨਹੀਂ ਚੱਕੀ ਹੈਗੀ। ਇਹ ਹਸਪਤਾਲ ਪਹਿਲਾਂ ਡਿਪਲੋਮੈਟਿਕ ਜ਼ੋਨ ਦੇ ਵਿੱਚ ਜਿਹੜਾ ਉਹ ਆਉਂਦਾ ਸੀਗਾ, ਪਰ ਇਸਲਾਮਿਕ ਸਟੇਟ ਨੇ 2017 ਦੇ ਵਿੱਚ ਇਸ ਨੂੰ ਆਪਣੇ ਅਧੀਨ ਜਿਹੜਾ ਉਹ ਕਰ ਲਿਆ ਸੀਗਾ। ਕਹਿੰਦੇ ਵੀ ਜਿਹੜੇ ਹਮਲਾਵਰ ਆ ਉਹ ਮੈਡਿਕਸ ਇੱਦਾਂ ਜਿੱਦਾਂ ਵੀ ਇਸ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਆ, ਉਹਨਾਂ ਦੀ ਵਰਦੀ ਪਾ ਕੇ ਹੀ ਜਿਹੜੇ ਉਹ ਆਏ ਸੀ। ਉੱਥੇ ਜਦ ਪਹੁੰਚੇ ਅੰਦਰ ਤੇ ਉਹਨਾਂ ਨੇ ਜਿਹੜੇ ਮਰੀਜ਼ ਆ ਤੇ ਕੰਮ ਕਰਨ ਵਾਲੇ ਮੁਲਾਜ਼ਮ ਆ, ਉਹਨਾਂ ਉੱਤੇ ਹੀ ਗੋਲੀਆਂ ਦੀ ਬੌਛਾਰ ਵੀ ਜਿਹੜੀ ਆ ਉਹ ਕਰ ਦਿੱਤੀ। ਧਮਾਕਾ ਵੀ ਜਿਹੜਾ ਸੁਸਾਈਡ ਬਲਾਸਟ ਵੀ ਬਾਅਦ ਦੇ ਵਿੱਚ ਜਿਹੜਾ ਹੋਇਆ, ਜਿਸ ਸਾਰੇ ਦੇ ਕਰਕੇ 30 ਲੋਕਾਂ ਦੀ ਜਿਹੜੀ ਆ ਹੁਣ ਤੱਕ ਮੌਤ ਦੀ ਖਬਰ ਜਿਹੜੀ ਉਹ ਆ ਚੁੱਕੀ ਹੈਗੀ ਆ। ਇਸ ਤੋਂ ਪਹਿਲਾਂ ਆਈਸਿਸ ਨੇ ਇੱਕ ਹੋਰ ਬੰਬ ਧਮਾਕਾ ਇੱਕ ਮਸਜਿਦ ਦੇ ਵਿੱਚ ਕੀਤਾ ਸੀਗਾ ਸ਼ੁੱਕਰਵਾਰ ਨੂੰ। ਇਹ ਜਿਹੜੇ ਆ ਉੱਤਰੀ ਅਫਗਾਨਿਸਤਾਨ ਆ ਉਸ ਇਲਾਕੇ ਵਿੱਚ, ਜਿੱਥੇ 50 ਸ਼ੀਆ ਮੁਸਲਮਾਨ ਜਿਹੜੇ ਉੱਥੇ ਨਮਾਜ਼ ਪੜ੍ਹ ਰਹੇ ਸੀ, ਉਹਨਾਂ ਨੂੰ ਜਿਹੜਾ ਉਸਨੇ ਮਾਰ ਦਿੱਤਾ ਤੇ ਹੋਰ ਹੀ ਦਰਜਨਾਂ ਜਿਹੜੇ ਆ ਉਹ ਜ਼ਖਮੀ ਹੋਏ ਸੀਗੇ। ਸੋ ਆਪਸ ਦੇ ਵਿੱਚ ਜਿਹੜੇ ਘੁਸਪੈਠ ਕਰਕੇ ਤੇ ਜਿਹੜੇ ਹਮਲਾ ਆ ਉਹ ਅਫਗਾਨਿਸਤਾਨ ਦੇ ਵਿੱਚ ਹੁਣ ਬਹੁਤ ਤੇਜ਼ੀ ਦੇ ਨਾਲ ਜਿਹੜੇ ਉਹ ਵੱਧ ਰਹੇ ਆ। ਅਫਗਾਨਿਸਤਾਨ ਦੇ ਨਾਲ ਹੀ ਜੁੜੀ ਜੇ ਆਪਾਂ ਹਰਜੋਤ ਸਿੰਘ ਜੀ ਇੱਕ ਹੋਰ ਗੱਲ ਕਰਦੇ ਜਾਈਏ, ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੇ ਵਿਦਿਆਰਥੀ ਜਿਹੜੇ ਉੱਥੇ ਫਸੇ ਸੀਗੇ, ਉਹਨਾਂ ਨੂੰ ਹੌਲੀ-ਹੌਲੀ ਹੁਣ ਵਾਪਸ ਲਿਆਉਣ ਦਾ ਕੰਮ ਜਿਹੜਾ ਉਹ ਚੱਲ ਰਿਹਾ ਤੇ ਕਈ ਜਿਹੜੇ ਵਿਦਿਆਰਥੀ ਆ ਆਲਰੇਡੀ ਵਾਪਸ ਜਿਹੜੇ ਉਹ ਪਹੁੰਚ ਚੁੱਕੇ ਆ। ਉਹਨਾਂ ਦੇ ਘਰਦਿਆਂ ਨੇ, ਉਹਨਾਂ ਦੇ ਨਾਲ ਦਿਆਂ ਨੇ, ਦੋਸਤਾਂ ਮਿੱਤਰਾਂ ਨੇ ਵੀ ਸੁੱਖ ਦਾ ਜਿਹੜਾ ਉਹ ਸਾਹ ਲਿਆ ਆ ਵੀ ਕੁਛ ਕੁ ਜਿਹੜੇ ਉਹਨਾਂ ਦੇ ਦੋਸਤ ਮਿੱਤਰ ਜਿਹੜੇ ਅਫਗਾਨਿਸਤਾਨ 'ਚ ਫਸੇ ਸੀਗੇ, ਉਹਨਾਂ ਨੂੰ ਵਾਪਸ ਲਿਆਂਦਾ ਗਿਆ ਆ। ਜੀ, ਬਿਲਕੁਲ। ਸੈਕਰਾਮੈਂਟੋ ਤੋਂ 16 ਦੇ ਕਰੀਬ ਜਿਹੜੇ ਬੱਚੇ ਸੀ ਹਾਈ ਸਕੂਲ ਦੇ, ਉਹ ਵੀ ਜਿਹੜੇ ਵਾਪਸ ਆ ਗਏ ਹੈਗੇ ਆ। ਅਗਲੀ ਖਬਰ ਕੈਨੋਸ਼ਾ, ਮਿਲਵਾਕੀ, ਵਿਸਕੌਨਸਨ ਤੋਂ ਆ ਰਹੀ ਆ। ਕਾਇਲ ਰਿਟਨਹਾਊਸ ਜਿਹੜਾ 17 ਸਾਲਾਂ ਦਾ ਸੀ, ਜਿਸ ਨੇ 2 ਜਾਣਿਆਂ ਨੂੰ ਗੋਲੀਆਂ ਮਾਰ ਕੇ ਮਾਰਿਆ ਸੀ, ਜਿਸ ਟਾਈਮ ਦੇ ਉੱਤੇ ਉੱਥੇ ਰਾਇਟਸ ਚੱਲ ਰਹੇ ਸੀਗੇ। ਪੁਲਿਸ ਆਫਿਸਰ ਨੇ ਕਾਲੇ ਮੂਲ ਦੇ ਨੌਜਵਾਨ ਜੈਕਬ ਬਲੇਕ ਨੂੰ ਮਾਰ ਦਿੱਤਾ ਸੀ। ਚਿੱਟੇ ਮੂਲ ਦਾ ਜਿਹੜਾ ਵਾਈਟ ਪੁਲਿਸ ਆਫਿਸਰ ਸੀਗਾ। ਉਸ ਤੋਂ ਬਾਅਦ ਜਿਹੜਾ ਰਿਟਨਹਾਊਸ ਆ, ਇਹਦੀ $2 ਮਿਲੀਅਨ ਦਾ ਜਿਹੜਾ ਬੌਂਡ ਰੱਖਿਆ ਗਿਆ ਸੀ। ਜਿਹੜੇ ਕੰਜ਼ਰਵੇਟਿਵ ਤੇ ਐਡਵੋਕੇਟਸ ਆਫ ਗਨ ਰਾਈਟਸ ਹੈਗੇ, ਉਹਨਾਂ ਨੇ $2 ਮਿਲੀਅਨ ਇਕੱਠਾ ਕੀਤਾ ਸੀ ਇਹਦੀ ਬੇਲ ਕਰਾਉਣ ਦੇ ਲਈ। ਤੇ ਹੁਣ 150 ਦੇ ਕਰੀਬ ਜਿਹੜੇ ਜੁਰਰਸ ਆ, ਉਹਨਾਂ ਦੀ ਇੰਟਰਵਿਊ ਲਈ ਗਈ। ਉਹਨਾਂ ਦੇ ਵਿੱਚੋਂ 20 ਜਾਣਿਆਂ ਨੂੰ ਚੁਣਿਆ ਗਿਆ। 11 ਬੀਬੀਆਂ ਆ ਤੇ 9 ਬੰਦੇ ਹੈਗੇ ਆ। ਇੱਕ ਜਿਹੜਾ ਆ ਕਲਰਡ ਪਰਸਨ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਡਿਸੀਜਨ ਕਿੱਦਾਂ ਆਉਂਦਾ। ਜੱਜ ਕਹਿੰਦਾ ਵੀ ਪੋਲੀਟੀਕਲ ਡਿਸੀਜਨ ਨਹੀਂ ਹੈਗਾ। ਸੋ ਜਿਹੜੇ ਐਵੀਡੈਂਸ ਆ, ਉਹਨਾਂ ਦੇ ਬੇਸ ਦੇ ਉੱਤੇ ਇਹ ਜਿਹੜਾ ਡਿਸੀਜਨ ਹੋਊ। ਜੀ, ਜਾਰਜ ਫਲੋਇਡ ਦੀ ਹੱਤਿਆ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਪ੍ਰੋਟੈਸਟ ਆ, ਜਿੱਥੇ ਕਈ ਥਾਵਾਂ ਦੇ ਉੱਤੇ ਇਹ ਹਿੰਸਕ ਤੇ ਜਿਹੜੇ ਦੰਗਿਆਂ ਦਾ ਰੂਪ ਆ ਅਖਤਿਆਰ ਜਿਹੜਾ ਉਹ ਕਰ ਗਏ ਸੀਗੇ, ਉਸ ਦੌਰਾਨ ਇਹ ਜਿਹੜਾ ਕਾਇਲ ਰਿਟਨਹਾਊਸ ਆ, ਉਹ ਦੂਜੀ ਸਟੇਟ 'ਚੋਂ ਆ ਕੇ ਉਸਨੇ ਇੱਕ ਕਹਿ ਲਓ ਵੀ ਗੈਸ ਸਟੇਸ਼ਨ ਜਾਂ ਇੱਕ ਜਿਹੜਾ ਸਟੋਰ ਸੀਗਾ, ਉਸ ਦੀ ਕਹਿੰਦਾ ਵੀ ਮੈਂ ਰਾਖੀ ਦੇ ਲਈ ਜਿਹੜਾ ਉਹ ਆਇਆ ਸੀਗਾ। ਸੋ ਉਸ ਦੇ ਕਿੱਦਾਂ ਉਸ ਕੋਲ ਗਨ ਆਈ, ਉਹ ਵੀ ਜਿਹੜੇ ਕਈ ਜਿਹੜੇ ਇਸ ਟਾਈਮ ਮਸਲੇ ਆ, ਉਹ ਇਸੇ ਹੀ ਪੂਰੇ ਕੇਸ ਦੇ ਵਿੱਚ ਚੱਲ ਰਹੇ ਆ। ਇਸ ਕੇਸ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਜਿਹੜੇ ਜੱਜ ਇਸ ਕੇਸ ਦੀ ਸੁਣਵਾਈ ਕਰ ਰਹੇ ਨੇ, ਉਹਨਾਂ ਨੇ ਕਿਹਾ ਸੀ ਵੀ ਜਿਹੜੇ ਮਾਰੇ ਗਏ ਆ, ਉਹਨਾਂ ਨੂੰ ਵਿਕਟਮ ਜਿਹੜਾ ਆ ਉਹ ਨਹੀਂ ਆਖਿਆ ਜਾ ਸਕਦਾ, ਉਹਨਾਂ ਨੂੰ ਪੀੜਤ ਜਿਹੜਾ ਆ ਉਹ ਨਹੀਂ ਆਖਿਆ ਜਾ ਸਕਦਾ ਹੈਗਾ। ਅਗਲੀ ਜਿਹੜੀ ਆਪਣੀ ਹਰਜੋਤ ਸਿੰਘ ਜੀ ਗਵਾਂਢੀ ਮੁਲਕ ਤੋਂ ਖਬਰ ਆ ਰਹੀ ਆ, ਇਹ ਬੜੀ ਕਹਿ ਲਓ ਵੀ ਆਪਾਂ ਇੱਦਾਂ ਦੀਆਂ ਗੱਲਾਂ ਸੁਣਦੇ ਹੁੰਦੇ ਸੀਗੇ, ਪਰ ਲੋਕ ਜਿਹੜੇ ਆ ਉਹ ਟਲਦੇ ਨਹੀਂ, ਉਹ ਕਰਦੇ ਆ। ਕਹਿੰਦੇ ਵੀ ਸਰਕਾਰ ਨੂੰ ਜਿੰਨਾ ਰਗੜਾ ਲਾ ਸਕਦੇ ਆ ਆਪਾਂ ਲਾ ਲਈਏ, ਦੱਬ ਕੇ ਜਿਹੜਾ ਉਸ ਨੂੰ ਖਾ ਲਈਏ, ਦੂਜੇ ਲੋਕ ਟੈਕਸ ਭਰਦੇ ਰਹਿਣ ਤੇ ਅਸੀਂ ਜਿਹੜੇ ਉਹ ਨਜ਼ਾਰੇ ਜਿਹੜੇ ਉਹ ਲੁੱਟਦੇ ਰਹੀਏ। ਮੌਂਟਰੀਅਲ ਦਾ ਇੱਕ ਰਹਿਣ ਵਾਲਾ ਗਰਲੀ ਐਸਟਮੀ ਜਿਸ ਦਾ ਨਾਮ ਸੀਗਾ, ਉਸਨੇ 2007 ਤੋਂ 2018 ਤੱਕ ਸਰਕਾਰ ਨੂੰ ਧੋਖੇ ਦੇ ਵਿੱਚ, ਝੋਲ ਦੇ ਵਿੱਚ ਹੀ ਰੱਖਿਆ ਵੀ ਉਸ ਦੇ 12 ਨਿਆਣੇ ਆ, ਤੇ ਕਹਿੰਦੇ ਵੀ ਫੇਕ 12 ਨਿਆਣਿਆਂ ਦਾ ਜਿਹੜਾ ਇਹ ਕਲੇਮ ਕਰਦਾ ਰਿਹਾ। ਤੇ ਇਹਨਾਂ 10 ਕੁ ਸਾਲਾਂ ਦੇ ਵਿੱਚ ਉਸਨੇ $1,44,000 ਤੇ $821 ਦਾ ਜਿਹੜਾ ਉਹ ਰਗੜਾ ਸਰਕਾਰ ਨੂੰ, ਮੌਂਟਰੀਅਲ ਦੀ ਜਿਹੜੀ ਸਰਕਾਰ ਆ ਉਸ ਨੂੰ ਉਹ ਲਾ ਦਿੱਤਾ। ਉਹ ਚਾਈਲਡ ਬੈਨੀਫਿਟ ਹੀ ਜਿਹੜੇ ਆ ਕੈਨੇਡਾ ਦੇ ਵਿੱਚ ਜਿਹੜਾ ਉਹ ਲੈਂਦਾ ਰਿਹਾ। ਤੇ ਕਹਿੰਦੇ ਵੀ ਫਾਰ ਮੋਰ ਦੈਨ ਏ ਡੈਕੇਡ, 10 ਸਾਲ ਤੋਂ ਵੀ ਵੱਧ ਜਿਹੜਾ ਆ ਉਸਨੇ ਇਸ ਤਰੀਕੇ ਦੇ ਨਾਲ ਖਾਧਾ। ਤੇ ਕਹਿੰਦੇ ਵੀ ਪਿਛਲੇ ਵੀਕਐਂਡ ਆ ਉਸਨੇ ਆਪਣੀ ਇਹ ਗਲਤੀ ਜਿਹੜੀ ਉਹ ਮੰਨੀ ਤੇ ਦੋਸ਼ ਜਿਹੜੇ ਆ ਉਹ ਆਪਣੇ ਉੱਤੇ ਸਵੀਕਾਰ ਕਰ ਲਏ ਵੀ ਹਾਂ ਮੈਂ ਫੋਰਜਰੀ ਕੀਤੀ ਆ, ਡਿਸੈਪਸ਼ਨ ਜਿਹੜੀ ਆ ਉਹ ਸਰਕਾਰ ਦੀ ਕੀਤੀ ਆ, ਤੇ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਇੱਕ ਹਿਸਾਬ ਦੇ ਨਾਲ ਲੁੱਟਿਆ ਹੈਗਾ ਆ।
ਸੋ ਇਹ ਕਹਿੰਦੇ ਵੀ ਇਹ ਇਕੱਲਾ ਨਹੀਂ ਆ ਮੌਂਟਰੀਅਲ ਦੇ ਵਿੱਚ ਰਹਿਣ ਵਾਲਾ ਜਿਹਨੇ ਸਰਕਾਰ ਨੂੰ ਏਦਾਂ ਰਗੜਾ ਜਿਹੜਾ ਲਾਇਆ। ਅਪ੍ਰੈਲ 2020 ਤੋਂ ਮਾਰਚ ਜਿਹੜੇ 31 2021 ਦੇ ਦਰਮਿਆਨ 36 ਵੱਖ-ਵੱਖ ਲੋਕਾਂ ਨੂੰ ਇਸੇ ਹਿਸਾਬ ਦੇ ਨਾਲ ਹੀ ਜਿਹੜਾ ਜੁਰਮਾਨੇ ਉਹ ਲਾਏ ਗਏ, ਉਹਨਾਂ ਨੂੰ ਫੜਿਆ ਗਿਆ, ਜਿਨ੍ਹਾਂ ਦੇ ਵਿੱਚ $5 ਮਿਲੀਅਨ ਤੱਕ ਕੁੱਲ ਜਿਹੜਾ ਹੁਣ ਤੱਕ ਜੁਰਮਾਨਾ ਜਿਹੜਾ ਆ ਉਹ ਲਾ ਚੁੱਕੇ ਆ। ਸੋ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ ਵੀ ਕੀ ਜਿਹੜਾ ਆ ਉਹ ਜਿਹੜਾ ਉਹ ਇਸ ਟਾਈਮ ਹੋ ਰਿਹਾ ਆ। ਇਹਨਾਂ 36 ਜਾਣੀਆਂ ਕਨਵਿਕਸ਼ਨਸ ਦੇ ਵਿੱਚੋਂ 15 ਜਾਣਿਆਂ ਨੂੰ ਜੇਲ੍ਹ ਦੇ ਵਿੱਚ ਘੱਲਿਆ ਗਿਆ ਆ ਤੇ ਸਾਰਿਆਂ ਨੂੰ ਕੁੱਲ ਮਿਲਾ ਕੇ 26 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹੋਈ ਆ। ਸੋ ਭਾਈ ਏਦਾਂ ਦਾ ਕੰਮ ਨਾ ਕਰਿਓ ਵੀ ਐਵੇਂ ਜਿਹੜਾ ਉਹ ਰਗੜਨ ਦੀ ਕੋਸ਼ਿਸ਼ ਨਾ ਕਰਿਓ। ਜਿੱਦਣ ਦਾ ਆਉਂਦੇ ਆ ਨਾ ਉਹ ਫਿਰ ਬਾਅਦ ਦੇ ਵਿੱਚ ਏਦਾਂ ਖਬਰ ਜਿਹੜੀ ਉਹ ਬਣ ਜਾਂਦੀ ਆ। ਜੀ, ਅਗਲੀ ਖਬਰ ਆ ਰਹੀ ਆ ਇੰਡੋਨੇਸ਼ੀਆ ਤੋਂ। ਇੱਕ ਸਰੋਤਿਆਂ ਨੂੰ ਯਾਦ ਹੋਊਗਾ ਹੈਦਰ ਮੈਕ ਨਾਮ ਦਾ ਬੰਦਾ, ਜਿਸ ਨੇ 2014 ਦੇ ਵਿੱਚ ਜਿਹੜੀ ਆ ਇੱਕ ਸ਼ਿਕਾਗੋ ਤੋਂ ਸੋਸ਼ਲਾਈਟ ਜਿਹੜੀ ਮਦਰ ਸੀ, ਉਹਦੀ ਵਾਈਫ ਸੀ, ਉਹਨੂੰ ਮਾਰਿਆ ਸੀ ਤੇ ਉਹਦੀ ਬਾਡੀ ਜਿਹੜੀ ਸੂਟਕੇਸ ਦੇ ਵਿੱਚ ਬੰਦ ਕਰਕੇ ਇੱਕ ਬਾਲੀ ਹੋਟਲ ਦੇ ਵਿੱਚ ਰੱਖ ਦਿੱਤੀ ਸੀ ਤੇ ਉਹਦੀ ਹੀ ਇੱਕ 6 ਸਾਲਾਂ ਦੀ ਜਿਹੜੀ ਬੱਚੀ ਇਸ ਟਾਈਮ ਸੀਗੀ, ਜਿਹੜਾ ਉਸ ਟਾਈਮ ਦੇ ਉੱਤੇ ਬਰਥ ਹੋਇਆ ਸੀ ਤੇ ਅੱਜ ਜਿਹੜਾ ਆ ਉਸ ਨੂੰ ਉੱਥੋਂ ਡਿਪੋਰਟ ਕਰ ਦਿੱਤਾ ਗਿਆ ਤੇ ਇੰਡੋਨੇਸ਼ੀਆ ਦੀ ਸਰਕਾਰ ਨੇ ਇਹ ਕਿਹਾ ਆ ਵੀ ਉਸ ਨੂੰ ਜਿਹੜੀ ਬੱਚੀ ਆ ਉਹ ਵੀ ਆਪਣੇ ਨਾਲ ਵਾਪਸ ਲਿਜਾਣੀ ਪਊਗੀ। ਜੀ, ਜੀ। ਕੈਲੀਫੋਰਨੀਆ ਦੇ ਇੱਕ ਅਦਾਲਤ ਦੇ ਵਿੱਚ ਓਪੀਆਇਡ ਕ੍ਰਾਈਸਿਸ ਨੂੰ ਲੈ ਕੇ ਇੱਕ ਕੇਸ ਜਿਹੜਾ ਉਹ ਚੱਲ ਰਿਹਾ ਸੀਗਾ ਵੀ ਕੀ ਜਿਹੜੀਆਂ ਡਰੱਗ ਕੰਪਨੀਆਂ ਜਿਨ੍ਹਾਂ ਨੇ ਇਹ ਦਵਾਈਆਂ ਬਣਾਈਆਂ ਆ ਜਿਹਦੇ ਉੱਤੇ ਲੋਕ ਜਿਨ੍ਹਾਂ ਨੂੰ ਲੱਤ ਲੱਗੀ ਆ ਤੇ ਉਹਦੇ ਕਰਕੇ ਓਵਰਡੋਜ਼ ਕੀਤੇ ਆ, ਇਸ ਕ੍ਰਾਈਸਿਸ ਦੇ ਕਰਕੇ ਹਜ਼ਾਰਾਂ ਹੀ ਲੋਕ ਜਿਹੜੇ ਉਹ ਆਪਣੀ ਜਾਨ ਗਵਾ ਬੈਠੇ ਨੇ। ਇੱਕ ਅਦਾਲਤ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀ ਉਸ ਜੱਜ ਨੇ ਕਿਹਾ ਆ ਵੀ ਇਹ ਜਿਹੜੀਆਂ 4 ਡਰੱਗ ਕੰਪਨੀਆਂ ਆ ਉਹਨਾਂ ਨੂੰ ਲਾਇਬਲ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਵੀ ਇਹਨਾਂ ਦਾ ਇੱਕ ਹਿਸਾਬ ਦੇ ਨਾਲ ਕਸੂਰ ਨਹੀਂ ਹੈਗਾ ਜਿਹੜਾ ਸੂਬੇ ਦੇ ਵਿੱਚ ਓਪੀਆਇਡ ਐਪੀਡੈਮਿਕ ਉਹ ਫੈਲਿਆ ਹੈਗਾ ਆ। ਸੋ ਕਮਿਊਨਿਟੀਜ਼ ਤਾਂ ਇਹ ਉਮੀਦ ਲਾ ਰਹੀਆਂ ਸੀਗੀਆਂ ਵੀ ਕੰਪਨਸੇਸ਼ਨ ਜਿਹੜੇ ਆ ਐਡਿਕਸ਼ਨ ਦੇ ਕ੍ਰਾਈਸਿਸ ਆ ਉਹਦੇ ਵਿੱਚ ਜਿਹੜੀ ਉਹਨਾਂ ਨੂੰ ਮਿਲੀਅਨ ਬਿਲੀਅਨਸ ਆਫ ਡਾਲਰ ਦੇ ਵਿੱਚ ਮਿਲੂਗੀ। ਪਰ ਜਿਹੜੀਆਂ ਇਹ ਕੰਪਨੀਆਂ ਹੈਗੀਆਂ ਜਿਨ੍ਹਾਂ 'ਚ ਐਲਰਗਨ, ਐਂਡੋ, ਜੌਨਸਨ ਐਂਡ ਜੌਨਸਨ ਤੇ ਟੀਵਾ ਆ, ਉਹਨਾਂ ਨੂੰ ਜੇ ਇੱਕ ਹਿਸਾਬ ਦੇ ਨਾਲ ਲਾਇਬਲ ਜਿਹੜਾ ਉਹ ਨਹੀਂ ਮੰਨਿਆ ਗਿਆ, ਜ਼ਿੰਮੇਵਾਰ ਜਿਹੜਾ ਉਹ ਨਹੀਂ ਠਹਿਰਾਇਆ ਗਿਆ। ਸੋ ਅਟਰਨੀਜ਼ ਜਿਹੜੀਆਂ 4 ਵੱਖ ਕੈਲੀਫੋਰਨੀਆ ਕਾਉਂਟੀਜ਼ ਤੋਂ ਸੀਗੇ, ਉਹਨਾਂ ਨੇ ਕਿਹਾ ਵੀ ਇਹਨਾਂ ਕੰਪਨੀਆਂ ਨੇ ਜਾਣਬੁੱਝ ਕੇ ਝੂਠਾ ਪ੍ਰਚਾਰ ਕੀਤਾ, ਮਿਸਲੀਡਿੰਗ ਮਾਰਕੀਟਿੰਗ ਜਿਹੜੀ ਉਹ ਕੀਤੀ ਤੇ ਇਹ ਓਪੀਆਇਡ ਦੇ ਜਿਹੜੇ ਪ੍ਰਿਸਕ੍ਰਿਪਸ਼ਨ ਸੀਗੀ ਉਸ ਨੂੰ ਤੇ ਸੇਲ ਨੂੰ ਜਿਹੜਾ ਆ ਉਹ ਪੁਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਸੀ। ਇਹਨਾਂ ਕੰਪਨੀਆਂ ਨੇ ਕਿਹਾ ਵੀ ਇਹ ਜਿਹੜੇ ਸਾਡੇ ਉੱਤੇ ਦੋਸ਼ ਆ ਉਹ ਟੋਟਲੀ ਗਲਤ ਆ, ਅਸੀਂ ਇਦਾਂ ਦਾ ਕੁਝ ਵੀ ਜਿਹੜਾ ਆ ਉਹ ਨਹੀਂ ਕੀਤਾ ਹੈਗਾ। 41 ਪੇਜਾਂ ਦੀ ਜਿਹੜੀ ਰੂਲਿੰਗ ਆ ਜੱਜ ਪੀਟਰ ਜੇ ਵਿਲਸਨ ਉਹਨਾਂ ਨੇ ਜਿਹੜੀ ਉਹ ਕੀਤੀ ਹੈ। ਕਹਿੰਦੇ ਵੀ ਉਹਨਾਂ ਦੇ ਇਸ ਦੇ ਵਿੱਚ ਲਿਖਿਆ ਵੀ ਇਸ ਦੇ ਵਿੱਚ ਸਪਸ਼ਟ ਨਹੀਂ ਸੀਗਾ ਵੀ ਜਿਹੜੀ ਡਰੱਗ ਇੰਡਸਟਰੀ ਦੀ ਜਿਹੜੀ ਮਾਰਕੀਟਿੰਗ ਐਫਰਟਸ ਆ ਉਹਦੇ ਕਰਕੇ ਇਹ ਜਿਹੜਾ ਇਲੀਗਲ ਯੂਜ਼ ਆਫ ਪ੍ਰਿਸਕ੍ਰਿਪਸ਼ਨ ਓਪੀਆਇਡ ਜਿਹੜੇ ਪੇਨ ਕਿਲਰਸ ਆ ਉਸ ਦਾ ਜਿਹੜਾ ਆ ਉਹ ਫੈਲਾਅ ਹੋਇਆ ਆ, ਉਹਦੇ ਕਰਕੇ ਓਪੀਆਇਡ ਐਪੀਡੈਮਿਕ ਜਿਹੜਾ ਉਹ ਹੋਇਆ ਆ। ਸੋ ਜੱਜ ਵਿਲਸਨ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਸ ਕੇਸ ਦੇ ਵਿੱਚ ਇਹਨਾਂ ਕੰਪਨੀਆਂ ਨੂੰ ਕਹਿ ਲਓ ਵੀ ਬਰੀ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਵੀ ਤੁਹਾਡਾ ਜਿਹੜਾ ਆ ਇਸ ਓਪੀਆਇਡ ਐਪੀਡੈਮਿਕ ਦੇ ਵਿੱਚ ਕੋਈ ਦੋਸ਼ ਨਹੀਂ ਹੈਗਾ। ਜੀ, ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ। ਇਕੱਲਾ ਸੈਨ ਹੋਜ਼ੇ ਸ਼ਹਿਰ ਨਹੀਂ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਲੀਗਲ ਸਾਈਡ ਸ਼ੋਅ ਹੁੰਦੇ ਹੈਗੇ ਆ। ਉਹਦੇ ਵਿੱਚ ਕੀ ਆ ਵੀ ਜਿਹੜੀਆਂ ਕਾਰਾਂ ਆ ਉਹ ਜਿਹੜੇ ਚੁਰਸਤੇ ਹੁੰਦੇ ਉੱਥੇ ਬਹੁਤ ਤੇਜ਼ੀ ਦੇ ਨਾਲ ਜਿਹੜੇ ਭਜਾਉਂਦੇ ਆ ਤੇ ਆਲੇ ਦੁਆਲੇ ਲੋਕ ਜਿਹੜੇ ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕਰਦੇ ਆ। ਬਰਨਆਊਟ ਸੈਨ ਹੋਜ਼ੇ ਦੇ ਵਿੱਚ ਡੋਨਟਸ ਇਹ ਚੀਜ਼ਾਂ ਖਾਣ ਵਾਲੀਆਂ ਨਹੀਂ, ਜਿਹੜੇ ਡੋਨਟ ਜਿਹੜੇ ਗੋਲ-ਗੋਲ ਤੁਸੀਂ ਜਦੋਂ ਰੋਡ ਤੇ ਜਾਂਦੇ ਆ ਵੀ ਕਾਲੇ ਜਿਹੜੇ ਟਾਇਰਾਂ ਦੇ ਤੁਹਾਨੂੰ ਨਿਸ਼ਾਨ ਲੱਗਦੇ ਆ ਨਾ, ਸੋ ਉੱਥੇ ਸਾਈਡ ਦੇ ਉੱਤੇ ਖੜ ਜਾਂਦੇ। ਬਹੁਤ ਵਾਰੀ ਤਾਂ ਹਰਜੋਤ ਸਿੰਘ ਜੀ ਫ੍ਰੀਵੇ ਦੇ ਉੱਤੇ ਖੜ ਕੇ ਵੀ ਇਦਾਂ ਜਿਹੜਾ ਉਹ ਕਰਨ ਲੱਗ ਜਾਂਦੇ ਨੇ। ਜੀ, ਸੋ ਬੜਾ ਖਤਰਨਾਕ ਹੁੰਦਾ ਆ ਤੇ ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸੈਚਰਡੇ ਰਾਤ ਨੂੰ ਸੈਨ ਹੋਜ਼ੇ ਦੇ ਵਿੱਚ ਹੋਇਆ। 6th ਸਟਰੀਟ ਤੇ ਸੈਂਟ ਜੌਨ ਜਿਹੜੀ ਸਟਰੀਟ ਆ ਤੇ ਕਹਿੰਦੇ ਭਈ ਬਹੁਤ ਸਾਰੇ ਜਿਹੜੇ ਗੁਆਂਢੀ ਸੀ ਉਹਨਾਂ ਨੇ 911 ਕਾਲਸ ਕੀਤੀਆਂ ਤੇ ਪੁਲਿਸ ਵਾਲੇ ਸ਼ੋ ਅਪ ਹੀ ਨਹੀਂ ਹੋਏ ਹੈਗੇ।
ਬਾਅਦ ਦੇ ਵਿੱਚ ਜਿਹੜੇ ਸੈਨ ਹੋਜ਼ੇ ਦੇ ਪੁਲਿਸ ਸਰਜੈਂਟ ਆ ਕ੍ਰਿਸਚੀਅਨ ਕੈਮਰਿਲੋ, ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਕੋਲ ਮੈਨ ਪਾਵਰ ਹੀ ਹੈ ਨਹੀਂ ਸੀ ਉਦਣ, ਉੱਥੇ ਬਹੁਤ ਸਾਰੀਆਂ ਸੈਨ ਹੋਜ਼ੇ 'ਚ ਰੋਬਰੀਆਂ ਹੋਈਆਂ ਸੀਆਂ, ਫਾਇਰ ਡਿਪਾਰਟਮੈਂਟ ਨੇ ਸਾਨੂੰ ਕਈ ਜਗ੍ਹਾ ਦੇ ਉੱਤੇ ਜਿਹੜੀ ਹੈਲਪ ਮੰਗੀ ਸੀ। ਸੋ ਕਹਿੰਦੇ ਜਿੱਥੇ ਇੱਦਾਂ ਦੀ ਇੰਸੀਡੈਂਟ ਹੁੰਦੀ ਆ, ਇਹ ਜਿਹੜੀ ਸਲਾਈਡ ਸ਼ੋਅ ਕਰਦੇ ਆ ਜਿਹੜੇ ਇੱਕ ਤਰ੍ਹਾਂ ਨਾਲ ਵਿਗੜੇ ਹੋਏ ਲੋਕ ਆਪਾਂ ਕਹਿ ਸਕਦੇ ਹਾਂ, ਕਹਿੰਦੇ ਵੀ ਉੱਥੇ 12 14 ਜਾਂ 20 ਅਫਸਰਾਂ ਦੀ ਜ਼ਰੂਰਤ ਹੁੰਦੀ ਆ, ਨਾ ਕਿ 2 ਜਾਣੇ ਜਾ ਕੇ ਕਹਿ ਦੇਣ ਵੀ ਭਾਈ ਇਹਨੂੰ ਬੰਦ ਕਰੋ ਤੇ ਘਰਾਂ ਨੂੰ ਜਾਓ। ਕਹਿੰਦੇ ਵੀ ਉਹ ਬੜਾ ਡੇਂਜਰਸ ਆ। ਜਿਹੜੇ ਲੋਕ ਇਦਾਂ ਦਾ ਕੰਮ ਕਰਦੇ ਆ ਉਹਨਾਂ ਦੇ ਕੋਲ ਗਨਜ਼ ਵੀ ਹੁੰਦੀਆਂ, ਤੇ ਸਾਡੇ ਕੋਲ ਇਹ ਜਿਹੜਾ ਉਸ ਟਾਈਮ ਦੇ ਉੱਤੇ ਇੰਨੀ ਫੋਰਸ ਨਹੀਂ ਸੀ। ਪਰ ਉਹਨਾਂ ਦਾ ਜਿਹੜਾ ਹੁਣ ਕ੍ਰਿਟਿਸਿਜ਼ਮ ਬਹੁਤ ਹੋ ਰਿਹਾ ਵੀ ਇਸ ਤਰ੍ਹਾਂ ਤਾਂ ਜਿਹੜੇ ਲੋਕ ਇਹ ਸਲਾਈਡ ਸ਼ੋਅ ਕਰਦੇ ਆ ਉਹਨਾਂ ਨੂੰ ਖੁੱਲ੍ਹੇ ਮਿਲ ਗਈ, ਉਹ ਕਿਤੇ ਜਾ ਕੇ ਵੀ ਇਹ ਕਰਨਾ ਸ਼ੁਰੂ ਕਰ ਦੇਣਗੇ। ਜੀ ਬਿਲਕੁਲ, ਇਹ ਪਹਿਲਾਂ ਵੀ ਟਾਲੇ ਨਹੀਂ। ਹਰਜੋਤ ਸਿੰਘ ਜੀ ਯਾਦ ਹੋਣਾ ਕਈ ਵਾਰੀ ਪਹਿਲਾਂ ਇੱਕ ਆਪਣੀ ਕੁੜੀ ਜਿਹੜੀ ਆ ਇਦਾਂ ਹੀ ਇੱਕ ਸਟਰੀਟ ਰੇਸਿੰਗ ਦੇ ਕਰਕੇ ਜਿਹੜੀ ਉਹ ਵਿਕਟਮ ਪੀੜਤ ਬਣੀ ਸੀ, ਉਸ ਦੀ ਵਿਚਾਰੀ ਦੀ ਮੌਤ ਹੋ ਗਈ ਸੀਗੀ, ਤੇ ਬਾਅਦ ਦੇ ਵਿੱਚ ਜਿਹੜਾ ਉਹ ਡਰਾਈਵਰ ਸੀਗਾ ਉਸਨੂੰ ਮਹਿਜ 3 ਕੇ 6 ਮਹੀਨੇ ਦੀ ਜਿਹੜੀ ਪ੍ਰੋਬੇਸ਼ਨ ਕੇ ਜਿਹੜੀ ਉਹ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ। ਇੱਕ ਤਾਂ ਪਰਿਵਾਰ ਦਾ ਵਿੱਚ ਜਿਹੜਾ ਆ ਉਹ ਜੀ ਚਲਾ ਗਿਆ, ਛੋਟੀ ਕਹਿ ਲਓ ਕੁੜੀ ਸੀਗੀ, ਅਜੇ ਕਾਲਜ ਦੇ ਵਿੱਚ ਸ਼ਾਇਦ ਉਹ ਜਾਂਦੀ ਸੀਗੀ। ਸੋ ਇਦਾਂ ਜਿਹੜਾ ਬਾਅਦ ਦੇ ਵਿੱਚ ਕਈ ਪਰਿਵਾਰਾਂ ਦੇ ਚਿਰਾਗ ਜਿਹੜੇ ਆ ਅਜਿਹੇ ਕਰਤੂਤਾਂ ਦੇ ਕਰਕੇ ਜਿਹੜੇ ਉਹ ਬੁੱਝ ਜਾਂਦੇ ਆ, ਤੇ ਅਫਸੋਸ ਵਾਲੀ ਗੱਲ ਆ ਵੀ ਇਹਨਾਂ ਦੇ ਉੱਤੇ ਜਿਹੜਾ ਕਾਬੂ ਪਾਉਣਾ ਬੜਾ ਔਖਾ ਜਿਹੜਾ ਉਹ ਹੋਇਆ ਪਿਆ ਹੈਗਾ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਕਹਿੰਦੇ ਵੀ ਹੁਣ ਜਿਉਂ-ਜਿਉਂ ਪੈਂਡੈਮਿਕ ਫੇਡ ਕਰ ਰਹੀ ਹੈ, ਯਾਨੀ ਕਿ ਖਤਮ ਹੁੰਦੀ ਜਾ ਰਹੀ ਆ, ਹੁਣ ਕੋਵਿਡ ਦੇ ਕੇਸ ਵੀ ਜਿਹੜੇ ਉਹ ਘਟ ਰਹੇ ਨੇ ਪਹਿਲਾਂ ਦੇ ਜਿਹੜੇ ਉਹ ਮੁਕਾਬਲੇ, ਇਮਿਊਨਾਈਜੇਸ਼ਨ ਜਾਂ ਕਹਿ ਲਓ ਵੀ ਟੀਕੇ ਲਵਾਉਣ ਦੀ ਪ੍ਰਕਿਰਿਆ ਵੀ ਜਿਹੜੀ ਉਹ ਚੱਲੀ ਜਾ ਰਹੀ ਆ, ਉਹ ਅੱਗੇ ਨਾਲੋਂ ਆਂਕੜੇ ਜਿਹੜੇ ਤਾਂ ਨੂੰ ਜਿਹੜੇ ਉਹ ਜਾ ਰਹੇ ਨੇ। ਕਹਿੰਦੇ ਵੀ ਉਹਦੇ ਕਰਕੇ ਜਦੋਂ ਪੈਂਡੈਮਿਕ ਆਈ ਸੀ, ਰੈਂਟ ਅਚਾਨਕ ਜਿਹੜੇ ਉਹ ਡਿੱਗ ਗਏ ਸੀਗੇ। ਉਦੋਂ ਲੱਗਾ ਸੀਗਾ ਵੀ ਪਤਾ ਨਹੀਂ ਕੀ ਹੋਣਾ, ਲੋਕਾਂ ਦੀਆਂ ਜੌਬਸ ਵੀ ਚਲੇ ਗਈਆਂ, ਲੋਕੀ ਛੱਡ ਰਹੇ ਸੀ, ਬਾਹਰ ਜਾ ਰਹੇ ਸੀ ਵੱਡੇ ਸ਼ਹਿਰਾਂ ਦੇ ਵਿੱਚੋਂ, ਪੈਂਡੈਮਿਕ ਦੇ ਵਿੱਚ ਰੈਂਟ ਥੱਲੇ ਗਏ। ਪਰ ਫਿਰ ਜਿਉਂ-ਜਿਉਂ ਸਾਰਾ ਕੁਛ ਇਹ ਹੁਣ ਠੀਕ ਹੋਣਾ ਸ਼ੁਰੂ ਹੋ ਰਿਹਾ ਆ, ਕਹਿੰਦੇ ਰੈਂਟ ਇਸ ਟਾਈਮ ਅਸਮਾਨੀ ਜਿਹੜੇ ਉਹ ਛੂਹ ਰਹੇ ਨੇ, ਕਈ ਥਾਵਾਂ ਦੇ ਉੱਤੇ 40% ਤੱਕ ਰੈਂਟ ਜਿਹੜੇ ਆ ਉਹ ਇਨਕਰੀਜ਼ ਹੋ ਰਹੇ ਆ, ਤੇ ਕਹਿੰਦੇ ਟੈਨੈਂਟਸ ਨੂੰ ਹੁਣ ਅਚਾਨਕ ਵੱਡੇ ਹਾਈਕਸ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਹੈਗੇ ਆ। ਸੋ ਕਹਿੰਦੇ ਵੀ ਡਿਸਕਾਊਂਟਡ ਰੈਂਟਸ ਜਿਹੜੇ ਆ ਉਹ ਹੁਣ ਆਈ ਗਈਆਂ ਜਿਹੜੀਆਂ ਗੱਲਾਂ ਆ ਉਹ ਹੋ ਚੁੱਕੀਆਂ ਨੇ। ਹੁਣ ਉਹਨਾਂ ਨੂੰ ਜਿਹੜਾ ਆ ਡਿਸਕਾਊਂਟਡ ਰੈਂਟਸ ਜਿਹੜੇ ਮਿਲਣੇ ਬੜੇ ਮੁਸ਼ਕਿਲ ਹੋਏ ਆ। ਹੁਣ ਇਨਫੈਕਟ ਜੇ ਕੋਈ ਹਰਜੋਤ ਸਿੰਘ ਜੀ ਕਹਿੰਦੇ ਵੀ ਕੋਈ ਨਵੀਂ ਥਾਂ ਦੇ ਉੱਤੇ ਜਾ ਕੇ ਲੱਭ ਵੀ ਰਿਹਾ ਆ, ਉਸਨੂੰ ਹੁਣ ਚੰਗਾ ਮਹਿੰਗਾ ਜਿਹੜਾ ਸੌਦਾ ਆ ਉਹ ਮਾਰਨਾ ਪੈ ਰਿਹਾ ਆ, ਜੇ ਕੋਈ ਰੈਂਟ ਦੇ ਉੱਤੇ ਕਿਰਾਏ ਦੇ ਉੱਤੇ ਘਰੇ ਜਿਹੜਾ ਉਹ ਰਹਿਣਾ ਚਾਹੁੰਦਾ ਹੈਗਾ। ਜੀ, ਬਿਲਕੁਲ। ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਰਹੀ ਆ। ਸੀਐਨਬੀਸੀ ਦੇ ਇੱਕ ਜਿਹੜਾ ਫੈਡ ਸਰਵੇ ਕੀਤਾ ਆ, ਉਹਨਾਂ ਦੇ ਮੁਤਾਬਕ ਕਹਿੰਦੇ ਕਿ ਫੈਡਰਲ ਗਵਰਨਮੈਂਟ ਜਿਹੜੀ ਆ, ਉਹ ਬਹੁਤ ਜਲਦੀ ਜਿਹੜਾ ਆ ਇੰਟਰਸਟ ਰੇਟ ਇਨਕਰੀਜ਼ ਕਰਨਾ ਅਨਾਊਂਸ ਕਰ ਦਊਗੀ। ਜਿੱਦਾਂ ਪਹਿਲਾਂ ਸੋਚ ਰਹੇ ਸੀ, ਉਹਦੇ ਨਾਲੋਂ ਕਹਿੰਦੇ ਬਹੁਤ ਤੇਜ਼ੀ ਨਾਲ ਇਹ ਵਾਪਰੂਗਾ। 60% ਲੋਕ ਬਿਲੀਵ ਕਰਦੇ ਆ ਵੀ ਇਨਫਲੇਸ਼ਨ ਬਹੁਤ ਹਾਈ ਹੋ ਗਈ ਹੈਗੀ ਆ, ਤੇ ਫੈਡਰਲ ਗਵਰਨਮੈਂਟ ਨੂੰ ਕੁਛ ਨਾ ਕੁਛ ਇਹ 'ਚ ਹੈਲਪ ਕਰਨੀ ਚਾਹੀਦੀ ਆ। ਸਾਰੇ ਜਿਹੜੇ ਐਸੈਟਸ ਆ ਉਹ ਪਰਚੇਜ਼ ਕਰਨੇ, ਉਹਨਾਂ ਨੂੰ ਬੰਦ ਕਰਨੇ ਚਾਹੀਦੇ ਆ। ਔਨ ਸਟਾਕਸ ਜਿਹੜੇ ਸਰਵੇ 48% ਚਾਂਸ ਕਹਿੰਦੇ ਹੈਗੇ ਆ ਵੀ 10% ਡਾਊਨ ਸਾਈਡ ਮੂਵ ਹੋਊਗਾ, ਤੇ 39% ਚਾਂਸ ਹੈਗਾ 10% ਅਪ ਸਾਈਡ ਮੂਵ ਹੋਊਗਾ। ਸੋ ਇਨਫਲੇਸ਼ਨ ਨੂੰ ਲੈ ਕੇ ਜਿਹੜਾ ਲੋਕ ਇੰਟਰਸਟ ਰੇਟ ਦੇ ਬਹੁਤ ਲੰਮੇ ਸਮੇਂ ਤੋਂ ਫਾਇਦਾ ਲੈ ਰਹੇ ਸੀ, ਉਹ ਹੁਣ ਇੱਕ ਤਰ੍ਹਾਂ ਦੇ ਨਾਲ ਇੰਟਰਸਟ ਰੇਟ ਬਦਲੂਗੇ ਪੱਕਾ 100% ਹੁਣ ਤਾਂ ਕਹਿ ਰਹੇ ਆ। ਸੋ ਜਦੋਂ ਵਧੂਗੇ ਤਾਂ ਨੈਚੁਰਲੀ ਫਿਰ ਘਰਾਂ ਦੀਆਂ ਪ੍ਰਾਈਸਾਂ ਜਿਹੜੀਆਂ ਖੜੂਗੀਆਂ ਜਾਂ ਉਹ ਡਾਊਨ ਹੋਣੀਆਂ ਸ਼ੁਰੂ ਹੋ ਗਈਆਂ। ਤੇ ਰੈਂਟਲ ਤਾਂ ਬਿਲਕੁਲ ਜਿਸ ਤਰ੍ਹਾਂ ਤੁਹਾਡੇ ਜੇ ਫ੍ਰਿਜਨੋ ਸ਼ਹਿਰ ਦੀ ਗੱਲ ਕਰਦੇ ਜਾਈਏ, 1 ਸਾਲ ਦੇ ਵਿੱਚ 18 ਤੋਂ ਲੈ ਕੇ 20% ਰੈਂਟ ਇਨਕਰੀਜ਼ ਹੋਇਆ ਆ। ਹੁਣ ਤੁਸੀਂ ਹਿਸਾਬ ਲਾ ਲਓ, ਦਿਸ ਇਜ਼ ਟੂ ਮੱਚ, ਕਿਉਂਕਿ ਉਹ ਬਹੁਤ ਸਾਰਾ ਉੱਥੇ ਜਿਹੜੇ ਇੰਪਲਾਇਰ ਆ, ਬਿਗੇਸਟ ਇੰਪਲਾਇਰ ਜਿਹੜੇ ਉਹ ਫਾਰਮਿੰਗ ਹੀ ਆ, ਹਨਾ। ਸੋ ਉਹਨਾਂ ਦੀ ਲੋਕਾਂ ਦੀ ਇਨਕਮ ਇੰਨੀ ਜ਼ਿਆਦਾ ਹੈ ਨਹੀਂ, ਤੇ ਅਫੋਰਡ ਕਰਨਾ ਬੜਾ ਔਖਾ ਆ। ਜੀ, ਪਰ ਇਹ ਆ ਵੀ ਜਿਨ੍ਹਾਂ ਨੇ ਇਨਵੈਸਟਮੈਂਟ ਪ੍ਰਾਪਰਟੀਆਂ ਪਹਿਲਾਂ ਖਰੀਦੀਆਂ, ਉਹਨਾਂ ਦੇ ਜਿਹੜੇ ਸੋਹਣਾ ਜਿਹੜਾ ਉਹ ਇਸ ਟਾਈਮ ਗੱਲ ਜਿਹੜਾ ਉਹ ਬਣ ਰਹੀ ਆ। ਹਰ ਇੱਕ ਨੂੰ ਆ ਵੀ ਜਦੋਂ ਵੀ ਕੋਈ ਵੀ ਮਾਰਕੀਟ ਦੇ ਵਿੱਚ ਹਿਲਜੁਲ ਹੁੰਦੀ ਆ, ਕਿਸੇ ਨੂੰ ਫਾਇਦਾ, ਕਿਸੇ ਨੂੰ ਨੁਕਸਾਨ ਜਿਹੜਾ ਉਹ ਦੇਖਣ ਨੂੰ ਹੀ ਉਹ ਮਿਲਦਾ ਹੈ। ਹਰਜੋਤ ਸਿੰਘ ਜੀ, ਆਪਾਂ ਇੱਥੇ ਲੈਂਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ, ਤੇ ਕੁਛ ਆਪਾਂ ਜਿਹੜੀਆਂ ਇੰਸ਼ੋਰੈਂਸ ਦੀਆਂ ਗੱਲਬਾਤ ਆ ਉਹ ਆਪਾਂ ਕਰਾਂਗੇ, ਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM Easy Truck and Trailer Repair, Fresno 3153 East Malaga Avenue, Fresno. ਟਰੱਕ ਦਾ ਆਇਲ ਚੇਂਜ, ਟਰੱਕ ਟਾਇਰ, ਬ੍ਰੇਕ ਸੀਲ ਅਤੇ ਟਰੱਕ ਦਾ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਹਨ। ਇਹਨਾਂ ਨੂੰ ਸ਼ਾਪ ਵਿੱਚ ਕੰਮ ਕਰਨ ਵਾਸਤੇ ਮਕੈਨਿਕ ਦੀ ਲੋੜ ਹੈ। ਇਹਨਾਂ ਦੇ ਕੋਲ ਟਰੱਕ ਪਾਰਕਿੰਗ ਰੈਂਟ ਤੇ ਉਪਲਬਧ ਹੈ। ਕਾਲ ਬਲਜਿੰਦਰ ਸਿੰਘ 5596475901, ਰੋਮੀ ਸਿੰਘ 5593521374, ਪਰਮਜੀਤ ਸਿੰਘ 5592701822। Easy Truck and Trailer Repair, Fresno. बहुत ही ज्यादा फायदे वाला फ्यूल कार्ड, जिसकी कोई भी वीकली, मंथली या ईयरली फीस नहीं, कोई क्वांटिटी दी रिक्वायरमेंट नहीं, जद मर्जी कैंसिल करवा सकते हो। टीए, पेट्रो, सैब्रोज, रोड रेंजर्स, एम बेस्ट ते होर बहुत सारे फ्यूल स्टेशंस तो वधिया डिस्काउंट मिलेगा। कैरियर नु पूरा डिस्काउंट दिसेगा। इस फ्यूल कार्ड दे लई अज ही कॉल करो ट्रकिंग मल्टी सर्विसेज 4082722600 408 272 2600। पंजाबी विच सारी गल समझाउणगे। ਕਰਜ਼ਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, Zender Mortgage. मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेज़नो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी, दालां, आटा, मसाले, ताज़ियां सब्जियां अते ताज़ियां मठियाइयां भी। ते हुण तुसी इत्थे फुल किचन दा आनंद भी मान सकदे हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकदे ने अते तुसी भी घर बैठे ही अपना खाना ऑर्डर कर सकदे हो। ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोच एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेज़नो, जिथों खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੇ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM KCVR Stockton Modesto 1570 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਕੁਛ ਜਿਹੜੀ ਇੰਸ਼ੋਰੈਂਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਾਂਗੇ। ਜਿਵੇਂ ਆਪਾਂ ਜਾਣਦੇ ਹਾਂ ਵੀ ਰਾਈਟ ਨਾਓ ਜਿਹੜੀ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਤਹਿਤ ਜਿਹੜੀਆਂ ਇੰਸ਼ੋਰੈਂਸਿਸ ਆ ਉਹ ਚੱਲ ਰਹੀਆਂ ਨੇ। ਜੇ ਕਿਸੇ ਨੇ ਰੀਨਿਊ ਕਰਾਉਣੀ ਆ ਤੇ ਜਾਂ ਫਿਰ ਜਿਨ੍ਹਾਂ ਨੇ ਨਵੀਂ ਕਰਵਾਉਣੀ ਆ, ਸੋ ਉਸ ਦੇ ਬਾਰੇ ਜ਼ਰੂਰ ਤੁਸੀਂ ਜਾਣਕਾਰੀਆਂ ਦਿਓ ਜੀ। ਸੋ ਬਿਲਕੁਲ, ਖਾਲਸਾ ਇੰਸ਼ੋਰੈਂਸ ਏਜੰਸੀ, ਆਪਾਂ ਲਾਇਸੈਂਸ ਨੰਬਰ ਦੱਸਦੇ ਜਾਈਏ 0F89805 ਤੇ ਖਾਲਸਾ ਇੰਸ਼ੋਰੈਂਸ ਏਜੰਸੀ ਬਿਜ਼ਨਸ ਦੇ ਵਿੱਚ 1992 ਤੋਂ ਹੈਗੇ ਆ ਕੈਲੀਫੋਰਨੀਆ ਦੇ ਵਿੱਚ। ਤੇ ਸਾਡੇ ਇਸ ਟਾਈਮ 2 ਆਫਿਸਿਸ ਆ, ਇੱਕ ਸੈਨ ਹੋਜ਼ੇ ਕੈਲੀਫੋਰਨੀਆ 'ਚ ਆ, ਇੱਕ ਫਰਿਜ਼ਨੋ ਕੈਲੀਫੋਰਨੀਆ ਦੇ ਵਿੱਚ ਆ। ਸੋ ਓਬਾਮਾ ਕੇਅਰ, ਜਿਸ ਨੂੰ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਕਿਹਾ ਜਾਂਦਾ ਆ, ਜਿਹੜੀ ਹੈਲਥ ਇੰਸ਼ੋਰੈਂਸ ਆ, ਉਹ ਜੇ ਤੁਸੀਂ ਨਵੀਂ ਐਨਰੋਲਮੈਂਟ ਕਰਾਉਣੀ ਆ, ਜੇ ਪਿਛਲੇ ਸਾਲ ਜਾਣੀ ਕਿ ਇਸ ਸਾਲ ਨਹੀਂ ਕਰਵਾਈ ਸੀ, ਤੇ ਨਵੀਂ ਐਨਰੋਲਮੈਂਟ ਕੱਲ੍ਹ ਤੋਂ ਸ਼ੁਰੂ ਹੋ ਚੁੱਕੀ ਹੈ, ਨਵੰਬਰ 1 ਤੋਂ। ਤੇ ਜਿਨ੍ਹਾਂ ਦੀ ਆਲਰੇਡੀ ਚੱਲਦੀ ਆ, ਉਹਨਾਂ ਦੀ ਰਿਨਿਊਅਲ ਦੀਆਂ ਤੁਹਾਨੂੰ ਐਪਲੀਕੇਸ਼ਨ ਜਿਹੜੀਆਂ ਚਿੱਠੀਆਂ ਆ ਗਈਆਂ ਆ। ਕੋਈ ਚੇਂਜ ਹੈਗੀ ਆ ਉਹਦੇ ਵਿੱਚ, ਐਡਰੈਸ ਚੇਂਜ ਆ, ਫੈਮਿਲੀ ਸਾਈਜ਼ ਦੇ ਵਿੱਚ ਫਰਕ ਹੈਗਾ ਆ, ਵੱਧ ਘੱਟ ਹੋਏ ਆ ਫੈਮਿਲੀ ਦੇ ਮੈਂਬਰ, ਕਈ ਵਾਰ ਬੱਚੇ ਵਿਆਹ ਹੋ ਜਾਂਦੇ ਜਾਂ ਕਈਆਂ ਦੇ ਬੱਚਾ ਨਵਾਂ ਆਉਂਦਾ ਪਰਿਵਾਰ ਦੇ ਵਿੱਚ ਐਡ ਕਰਨਾ। ਸੋ ਉਹ ਕਿਸੇ ਤਰ੍ਹਾਂ ਦੀ ਜਿਹੜੀਆਂ ਇਨਕਮ 'ਚ ਚੇਂਜ ਆ, ਉਹ ਜਿਹੜੀਆਂ ਚੇਂਜਸ ਆ, ਉਹ ਤੁਸੀਂ ਜ਼ਰੂਰ ਕਾਲ ਕਰਕੇ ਆਪਣੇ ਇੰਸ਼ੋਰੈਂਸ ਏਜੰਟ ਤੋਂ ਰਿਨਿਊਅਲ ਕਰਾ ਲਓ। ਨਹੀਂ ਤਾਂ ਨਵੰਬਰ 7 ਤੋਂ ਬਾਅਦ ਜਿਹੜੀ ਕਵਰਡ ਕੈਲੀਫੋਰਨੀਆ ਉਹਨਾਂ ਨੇ ਆਟੋਮੈਟਿਕਲੀ ਰਿਨਿਊ ਕਰ ਦੇਣੀਆਂ ਹੈਗੀਆਂ। ਸੋ ਕੁਛ ਕੁ ਚੀਜ਼ਾਂ ਜ਼ਰੂਰ ਮੈਂ ਕਵਰਡ ਕੈਲੀਫੋਰਨੀਆ ਦੇ ਸੰਬੰਧ ਦੇ ਵਿੱਚ ਦੱਸਣਾ ਚਾਹੂੰਗਾ, ਕਿਉਂਕਿ ਆਪਾਂ ਪੰਜਾਬੀ ਆ, ਸਾਨੂੰ ਸਾਰਿਆਂ ਨੂੰ ਆਦਤ ਹੁੰਦੀ ਹੈ ਵੀ ਭਈ ਜੀ ਉਹ ਜਿਹੜਾ ਬੰਦਾ ਆ, ਉਹ ਸਾਡੇ ਗੁਆਂਢੀ ਆ, ਉਹ ਤਾਂ ਸਿਰਫ $40 ਦਿੰਦੇ ਆ ਤੇ ਸਾਡਾ $100 ਦਾ ਪ੍ਰੀਮੀਅਮ ਕਾਹਤੇ ਆ। ਸੋ ਇਹਦੇ ਵਿੱਚ ਬਹੁਤ ਚੀਜ਼ਾਂ ਮੈਟਰ ਕਰਦੀਆਂ ਤੁਹਾਡੀਆਂ ਹੈਲਥ ਇੰਸ਼ੋਰੈਂਸ ਦੇ ਵਿੱਚ। ਸਭ ਤੋਂ ਪਹਿਲਾਂ ਤੁਹਾਡਾ ਫੈਮਿਲੀ ਸਾਈਜ਼ ਕਿੰਨਾ ਆ, ਹਸਬੈਂਡ ਵਾਈਫ ਆ, ਬੱਚੇ ਆ, ਜਿੰਨਾ ਵੱਡਾ ਫੈਮਿਲੀ ਸਾਈਜ਼ ਆ ਉਨੀ ਜ਼ਿਆਦਾ ਸਬਸਿਡੀ ਆ। ਦੂਸਰਾ, ਤੁਹਾਡੀ ਇਨਕਮ ਕਿੰਨੀ ਆ, ਨੈਟ ਐਡਜਸਟਡ ਗ੍ਰੋਸ ਇਨਕਮ। ਅਨਫੋਰਚੂਨੇਟ ਪਾਰਟ ਇਹ ਆ ਵੀ ਕਈ ਵਾਰੀ ਬੰਦੇ ਜਿਹੜੇ ਆ, ਉਹ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਆ ਇੰਸ਼ੋਰੈਂਸ ਲੈਣ ਲਈ, ਤੇ ਤੁਹਾਨੂੰ ਇਨਕਮ ਦਾ ਜਿਹੜਾ ਆ ਸਹੀ ਅਮਾਊਂਟ ਦੱਸਣਾ ਨਹੀਂ ਆਉਂਦਾ, ਕਿਉਂਕਿ ਕੋਈ ਟਰੱਕਿੰਗ ਬਿਜ਼ਨਸ 'ਚ, ਸਪੈਸ਼ਲੀ ਜਿਹੜੇ ਸੈਲਫ ਇੰਪਲਾਇਡ ਆ, ਕੋਈ ਊਬਰ ਚਲਾਉਂਦਾ, ਕੋਈ ਲਿਫਟ ਚਲਾਉਂਦਾ। ਸੋ ਉਹਦੇ 'ਚ ਕੀ ਹੁੰਦਾ, ਕਈ ਵਾਰੀ ਜੇ ਤਾਂ ਤੁਸੀਂ ਐਪਲੀਕੇਸ਼ਨ ਭਰਾ ਰਹੇ ਆ, ਉਹ ਆਪਣੇ ਹਿਸਾਬ ਨਾਲ ਫਿਰ ਜਿੰਨੀ ਇਨਕਮ ਭਰ ਦਿੰਦਾ, ਉਹ ਸਬਸਿਡੀ ਜਿਹੜੀ ਤੁਹਾਡੀ ਉਹ ਵੱਧ ਘੱਟ ਹੋ ਜਾਂਦੀ ਆ। ਸੋ ਇਹ ਮੇਕ ਸ਼ੋਰ ਕਰੋ ਕਿ ਜਿਹਦੇ ਤੋਂ ਵੀ ਤੁਸੀਂ ਕਰਵਾ ਰਹੇ ਆ, ਉਹ ਬੰਦਾ ਪ੍ਰੋਫੈਸ਼ਨਲ ਆ, ਸਰਟੀਫਾਈਡ ਆ, ਉਹਨੂੰ ਪੂਰਾ ਨੌਲੇਜ ਹੈਗਾ ਜਾਂ ਨਹੀਂ ਹੈਗਾ। ਸੋ ਇਹ ਚੀਜ਼ਾਂ ਦੇਖੋ। ਸੋ ਇਹ ਚੀਜ਼ਾਂ ਤੇ ਡਿਪੈਂਡ ਕਰਦਾ, ਆਲੇ ਦੁਆਲੇ ਜ਼ਰੂਰ ਨਾ ਦੇਖੋ। ਤੁਹਾਡੀ ਇਨਕਮ ਕਿੰਨੀ ਆ, ਫੈਮਿਲੀ ਸਾਈਜ਼ ਕਿੰਨਾ ਆ, ਵੱਖ-ਵੱਖ ਏਜ ਕਿੰਨੀ ਆ ਪਰਿਵਾਰਕ ਮੈਂਬਰਾਂ ਦੀ, ਤੇ ਕਿਹੜੇ ਜ਼ਿਪ ਕੋਡ 'ਚ ਰਹਿੰਦੇ ਆ। ਕਈ ਜਿਹੜੀਆਂ ਕਾਉਂਟੀਜ਼ ਆ, ਉੱਥੇ ਇੱਦਾਂ ਦੀਆਂ ਇੰਸ਼ੋਰੈਂਸ ਆ, ਉਹਨਾਂ ਦੇ ਰੇਟ ਬੜੇ ਸਸਤੇ ਆ। ਦੂਸਰੀ ਮੰਨ ਲਓ ਵੀ ਇੱਕ ਇੰਸ਼ੋਰੈਂਸ ਦਾ ਰੇਟ ਮੇਬੀ $5 ਪਰ ਮੰਥ ਹੋ ਸਕਦਾ ਆ ਸਬਸਿਡੀ ਤੋਂ ਬਾਅਦ, ਤੇ ਦੂਸਰੀ ਦਾ $100 ਵੀ ਹੋ ਸਕਦਾ ਆ। ਸੋ ਇੰਨਾ ਜ਼ਿਆਦਾ ਜਿਹੜਾ ਫਰਕ ਹੈਗਾ। ਸੋ ਇਹ ਚੀਜ਼ਾਂ ਜ਼ਰੂਰ ਚੈੱਕ ਕਰੋ। ਤੇ ਦੂਸਰਾ, ਜਿਨ ਵੀ ਨਵੀਂ ਓਬਾਮਾ ਕੇਅਰ ਕਰਾਉਣੀ ਹੈਗੀ ਆ ਕਵਰਡ ਕੈਲੀਫੋਰਨੀਆ, ਇਹ ਦੱਸਦਾ ਜਾਵਾਂ, ਜਿੰਨੀਆਂ ਵੀ ਸਾਨੂੰ ਕਾਲਸ ਆਉਂਦੀਆਂ ਨਾ, ਉਹ ਕਹਿੰਦੇ ਜੀ ਸਾਡੀ ਕੀ ਆ ਜੀ, ਕੋਈ ਓਬਾਮਾ ਕੇਅਰ ਕਹਿ ਦਿੰਦਾ, ਕੋਈ ਕਵਰਡ ਕੈਲੀਫੋਰਨੀਆ। ਇਹ ਇੰਸ਼ੋਰੈਂਸ ਨਹੀਂ, ਇੰਸ਼ੋਰੈਂਸ ਐਕਚੁਅਲੀ ਇੰਸ਼ੋਰੈਂਸ ਕੰਪਨੀਆਂ, ਚਾਹੇ ਤੁਹਾਡੀ ਬਲੂ ਕ੍ਰਾਸ ਆ, ਬਲੂ ਸ਼ੀਲਡ ਆ, ਹੈਲਥ ਨੈਟ ਆ, ਕਾਈਜ਼ਰ ਆ, ਬੈਲੀ ਹੈਲਥ ਪਲਾਨ ਆ, ਜਿੰਨੀਆਂ ਵੀ ਵੱਖ-ਵੱਖ ਕੈਲੀਫੋਰਨੀਆ ਦੇ ਵਿੱਚ 13 ਦੇ ਕਰੀਬ ਕੰਪਨੀਆਂ ਹੈਗੀਆਂ ਆ। ਜਿਹੜੇ ਓਬਾਮਾ ਕੇਅਰ, ਜਿਸ ਨੂੰ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਕਿਹਾ ਜਾਂਦਾ ਆ, ਇਹ ਤੁਹਾਨੂੰ ਸਬਸਿਡੀ ਦਿੰਦੇ ਆ ਬੇਸਡ ਅਪੋਨ ਯੂਅਰ ਇਨਕਮ, ਫੈਮਿਲੀ ਸਾਈਜ਼, ਜ਼ਿਪ ਕੋਡ, ਸਾਰਾ ਕੁਛ। ਵੀ ਮੰਨ ਲਓ ਜੇ ਕਿਸੇ ਦਾ 2000 ਪ੍ਰੀਮੀਅਮ ਆ ਟੋਟਲ, ਉਹਦੇ 'ਚੋਂ ਕਵਰਡ ਕੈਲੀਫੋਰਨੀਆ ਨੇ ਕਿੰਨੀ ਸਬਸਿਡੀ ਦੇਣੀ ਆ, ਤੇ ਤੁਸੀਂ ਕਿੰਨਾ ਪ੍ਰੀਮੀਅਮ ਦੇਣਾ ਆ। ਸੋ ਇਹ ਮੇਕ ਸ਼ੋਰ ਰੱਖਿਆ ਕਰੋ। ਜਿਨ੍ਹਾਂ ਨੇ ਨਹੀਂ ਕਰਵਾਈ ਹੈਗੀ, ਪਲੀਜ਼, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਰਿਕੁਆਇਰਡ ਆ ਇਹ ਹੈਲਥ ਇੰਸ਼ੋਰੈਂਸ। ਜੇ ਤੁਸੀਂ ਨਹੀਂ ਲੈਂਦੇ ਤੇ ਤੁਹਾਨੂੰ ਜਿਹੜਾ ਫਾਈਨ ਦੇਣਾ ਪੈਂਦਾ ਆ। ਇੱਕ ਜਾਣੇ ਨੂੰ ਮਿਨੀਮਮ 750 ਆ, 2 ਜਾਣਿਆਂ ਦਾ 1500 ਬਣ ਜਾਂਦਾ, ਫੈਮਿਲੀ ਦਾ 2200 ਬਣ ਜਾਂਦਾ, ਤੇ ਜਾਂ ਤੁਹਾਡੀ ਜਿਹੜੀ ਇਨਕਮ ਦਾ 2.5%। ਮਿਨੀਮਮ 750 ਆ। ਜੇ ਮੰਨ ਲਓ ਵੀ ਕਿਸੇ ਦੀ 1 ਲੱਖ ਇਨਕਮ ਹੋਈ ਤਾਂ $2500 ਵੀ ਤੁਹਾਡਾ ਫਾਈਨ ਹੋ ਸਕਦਾ ਹੈ। ਸੋ ਕਈ ਵਾਰੀ ਆਪਾਂ ਦੇਖਿਆ ਹੀ ਆ, ਕਈਆਂ ਦਾ ਪ੍ਰੀਮੀਅਮ $1, 5, 10, $15। ਇਸ ਸਾਲ ਤਾਂ ਬਾਹਲਾ ਹੀ ਕਈਆਂ ਦੇ ਜਿੱਦਾਂ ਫ੍ਰੀ ਵਾਲਾ ਹੀ ਕੰਮ ਹੋਇਆ ਸੀ, ਕਿਉਂਕਿ ਫੈਡਰਲ ਗਵਰਨਮੈਂਟ ਨੇ ਗ੍ਰਾਂਟ ਬਹੁਤ ਦਿੱਤੀ ਸੀਗੀ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ।
ਵੀ ਜਿਹੜੀ ਹੈਲਥ ਇੰਸ਼ੋਰੈਂਸ ਦੇ ਪ੍ਰੀਮੀਅਮ ਦਿੱਤੇ ਜਾਣ, ਜਿਹੜੇ ਕਿ ਕੋਈ ਵੀ ਇੱਕ ਵਾਰੀ ਕਿਸੇ ਨੇ ਅਨਪਲਾਇਮੈਂਟ ਲਈ ਸੀ ਉਹਨਾਂ ਨੂੰ ਵੀ ਜਿੱਦਾਂ ਬਹੁਤ ਜ਼ਿਆਦਾ ਜਿੱਦਾਂ ਸਸਤੀ ਦਿੱਤੀ ਗਈ ਸੀ। ਸੋ ਕੁਛ ਕੁ ਪੁਆਇੰਟ ਇਹ ਮੈਂ ਦੱਸਦਾ ਜਾਵਾਂ, ਜਦੋਂ ਤੁਸੀਂ ਕਿਸੇ ਵੀ ਕਾਲ ਕਰਨੀ ਹੈ ਇੰਸ਼ੋਰੈਂਸ ਲੈਣ ਦੇ ਲਈ ਕਿਹੜੀਆਂ ਚੀਜ਼ਾਂ ਚਾਹੀਦੀਆਂ। ਸਭ ਤੋਂ ਪਹਿਲਾਂ ਤਾਂ ਤੁਹਾਡਾ ਇਮੀਗ੍ਰੇਸ਼ਨ ਸਟੇਟਸ, ਹੈ ਨਾ, ਤੁਸੀਂ ਵਰਕ ਪਰਮਿਟ ਆ, ਗ੍ਰੀਨ ਕਾਰਡ ਆ, ਸਿਟੀਜ਼ਨ ਆ, ਨਿਆਣੇ ਇੱਥੇ ਦੇ ਬੋਰਨ, ਉਹਨਾਂ ਦਾ ਬਰਥ ਸਰਟੀਫਿਕੇਟ, ਇਹਨਾਂ 4 ਚੀਜ਼ਾਂ 'ਚੋਂ ਇੱਕ ਚੀਜ਼ ਬਹੁਤ ਜ਼ਰੂਰੀ ਆ। ਜੀ ਦੂਸਰਾ ਤੁਹਾਡਾ ਡਰਾਈਵਿੰਗ ਲਾਇਸੈਂਸ ਜਾਂ ਆਈਡੀ, ਉਸ ਨੇ ਹੀ ਪ੍ਰੂਫ ਕਰਨਾ ਵੀ ਤੁਹਾਡਾ ਜਿਹੜਾ ਤੁਸੀਂ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ, ਜਾਂ ਤੁਹਾਡਾ ਬਿੱਲ ਹੋਵੇ ਕਿਸੇ ਤਰ੍ਹਾਂ ਦਾ, ਜਿਹੜਾ ਕੋਈ ਇਲੈਕਟ੍ਰਿਕ ਬਿੱਲ ਆ, ਟੈਲੀਫੋਨ ਬਿੱਲ ਆ। ਤੇ ਤੀਸਰੀ ਤੁਹਾਡਾ ਇਨਕਮ ਦਾ ਪ੍ਰੂਫ, ਉਹ ਹੁੰਦਾ ਹੈ ਵੀ ਜਾਂ ਤਾਂ ਤੁਸੀਂ ਟੈਕਸ ਰਿਟਰਨ ਫਾਈਲ ਕੀਤਾ ਹੈ ਜਿਹੜਾ ਪਿਛਲੇ ਸਾਲ ਦਾ, ਉਹਦਾ 1040 ਫਾਰਮ ਦਾ ਜਿਹੜਾ ਪਹਿਲਾ ਪੇਜ ਹੁੰਦਾ ਉਹ ਤੇ ਲਾਈਨ 11 ਜਾਂ 11B ਕੁਛ ਹੈਗੀ ਆ, ਜਿੱਥੇ ਲਿਖਿਆ ਹੋਣਾ ਨੈਟ ਐਡਜਸਟਡ ਗ੍ਰੋਸ ਇਨਕਮ, ਤੇ ਜਾਂ ਤੁਹਾਡਾ ਪੇ ਸਟੱਬ ਜਾਂ W2, ਇਹ ਚੀਜ਼ਾਂ ਜਿਹੜੀਆਂ ਚਾਹੀਦੀਆਂ ਹੈਗੀਆਂ ਆ। ਤੇ ਸਾਡੇ ਆਫਿਸ ਦਾ ਇਹ ਫਾਇਦਾ ਹੈ ਵੀ ਤੁਸੀਂ ਫੋਨ ਦੇ ਉੱਤੇ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਆ, ਈਮੇਲ ਕਰ ਸਕਦੇ ਆ, WhatsApp ਤੇ ਤੁਸੀਂ ਇਨਫੋਰਮੇਸ਼ਨ ਭੇਜ ਸਕਦੇ ਆ, ਤੇ ਸਾਰੀ ਤੁਹਾਨੂੰ ਜਿਹੜੀ ਆ ਆਪਾਂ ਆਨਲਾਈਨ ਹੀ ਤੁਹਾਡਾ ਜਿਹੜਾ ਸਾਰਾ ਇਹ ਇੰਸ਼ੋਰੈਂਸ ਦੀ ਐਪਲੀਕੇਸ਼ਨ ਕਰ ਸਕਦੇ ਆ। ਤੇ ਪੂਰੇ ਕੈਲੀਫੋਰਨੀਆ ਦੇ ਵਿੱਚ ਰੈਡਿੰਗ ਤੋਂ ਲੈ ਕੇ ਸੈਨ ਡਿਏਗੋ ਤੱਕ ਕਿਸੇ ਵੀ ਤੁਸੀਂ ਟਾਊਨ 'ਚ ਰਹਿੰਦੇ ਆ, ਸਾਡੇ ਬਹੁਤ ਸਾਰੇ ਕਸਟਮਰ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਜਿੰਨੇ ਸਾਡੇ ਕਸਟਮਰ ਸੁਣ ਵੀ ਰਹੇ ਆ। ਪਹਿਲੀ ਗੱਲ ਤਾਂ ਮੈਂ ਬੇਨਤੀ ਜ਼ਰੂਰ ਕਰੂੰਗਾ ਵੀ ਜਿਨ੍ਹਾਂ ਦੀ ਰਿਨਿਊਲ ਆਟੋਮੈਟਿਕ ਹੋ ਗਈ ਆ, ਕੋਈ ਚੇਂਜ ਨਹੀਂ, ਦੈਟਸ ਓਕੇ, ਉਹ ਤਾਂ ਹੋ ਹੀ ਜਾਣੀ ਆ। ਜੇ ਕੋਈ ਚੇਂਜਸ ਆ ਉਹ ਰਿਨਿਊਲ ਕਰਾਉਣ ਲਈ ਕਾਲ ਕਰ ਲਿਓ। ਤੇ ਬਾਕੀ ਜਿਹੜੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ, ਉਹਨਾਂ ਨੂੰ ਜ਼ਰੂਰ ਪੁੱਛੋ। ਕਈ ਵਾਰੀ ਇਦਾਂ ਦੀ ਸਿਚੁਏਸ਼ਨ ਹੁੰਦੀ ਆ ਵੀ ਮੈਂ ਦੇਖਦਾ ਵੀ 4 ਸਾਲ ਬੰਦੇ ਨੂੰ ਰਹਿੰਦੇ ਨੂੰ ਹੋ ਗਿਆ, ਕਹਿੰਦੇ ਜਾਂ ਮੈਨੂੰ ਪਤਾ ਹੀ ਨਹੀਂ ਸੀ ਵੀ ਹੈਲਥ ਇੰਸ਼ੋਰੈਂਸ ਵੀ ਕਰਾਉਣੀ ਹੁੰਦੀ ਆ, ਹਨਾ, ਤੇ ਉਹ ਪੈਨਲਟੀ ਵੀ ਦਿੰਦੇ ਰਹੇ। ਮੈਂ ਕਿਹਾ ਵੀ ਟੈਕਸ ਵਾਲਾ ਵੀ ਤੁਹਾਡੇ ਵਰਗਾ ਹੀ ਸੀ, ਇਹਦਾ ਮਤਲਬ ਉਹਨੂੰ ਵੀ ਨਹੀਂ ਤੁਹਾਨੂੰ ਦੱਸਿਆ, ਹਨਾ। ਸੋ ਇਹ ਚੀਜ਼ਾਂ ਹੁੰਦੀਆਂ ਵੀ ਇੱਕ ਦੂਜੇ ਨੂੰ ਦੱਸੋ ਜ਼ਰੂਰ, ਕਿਉਂਕਿ ਪ੍ਰੋਬਲਮ ਕੀ ਆ, ਅਮਰੀਕਾ ਦੇ ਵਿੱਚ ਜਿਹੜਾ ਇਹ ਬਿੱਲ ਪਾਸ ਹੀ ਤਦ ਹੋਇਆ ਸੀ ਵੀ ਨੰਬਰ 1 ਬੈਂਕਰਪਸੀ ਦਾ ਰੀਜ਼ਨ ਹੈਲਥ ਇੰਸ਼ੋਰੈਂਸ ਦਾ ਨਹੀਂ ਹੋਣਾ, ਕਿਉਂਕਿ ਰੱਬ ਨਾ ਕਰੇ ਕਿਤੇ ਇੱਕ ਵਾਰੀ ਵੀ ਹਸਪਤਾਲ ਚਲ ਗਏ, ਤੁਹਾਡਾ 10 ਤੋਂ $20,000 ਪਰ ਡੇ ਦਾ ਖਰਚਾ ਹੈ, 5 ਕੁ ਦਿਨ ਰਹਿ ਗਿਆ, $1,00,000 ਦਾ ਖਰਚਾ ਬਣ ਜਾਂਦਾ ਹੈ। ਇਸੇ ਕਰਕੇ ਲੋਕ ਬੈਂਕਰਪਸੀਆਂ ਕਰਦੇ ਸੀ, ਫਿਰ ਤੁਹਾਡੀ ਸਾਰੀ ਲਾਈਫ ਜਿਹੜੀ ਉਹ ਮੈਸਅਪ ਹੋ ਜਾਂਦੀ ਸੀ। ਸੋ ਇਸ ਕਰਕੇ ਹੀ ਇਹ ਜਿਹੜਾ ਬਿੱਲ ਓਬਾਮਾ ਕੇਅਰ ਆਇਆ ਸੀ, ਤਾਂ ਕਿ ਲੋਕ ਅਫੋਰਡ ਕਰ ਸਕਣ। ਸੋ ਮੇਰੇ ਖਿਆਲ ਤੇ ਹਰਜੋਤ ਸਿੰਘ ਜੀ, ਤੁਸੀਂ ਕੈਲੀਫੋਰਨੀਆ ਤੋਂ ਇਲਾਵਾ ਵੀ ਕਿਤੇ ਏਦਾਂ ਹੈਲਥ ਇੰਸ਼ੋਰੈਂਸ ਜਿਹੜੀ ਇਹ ਅਸੀਂ ਮਾਰਕੀਟ ਪਲੇਸ ਦੇ ਵਿੱਚ ਕਰਦੇ ਹੋ? ਜੀ, ਸੋ ਬਿਲਕੁਲ, ਜਿਹੜੀ ਹੈਗਾ 3 ਤਰ੍ਹਾਂ ਦੀ ਇੰਸ਼ੋਰੈਂਸ ਆ ਦੱਸਦੇ ਜਾਈਏ। ਜਿਹੜੇ ਮੋਸਟਲੀ ਬੱਚੇ 18 ਸਾਲ ਤੋਂ ਥੱਲੇ, ਉਹਨਾਂ ਨੂੰ ਮੈਡੀਕਲ ਮਿਲਦਾ ਹੈਗਾ ਇਨਕਮ, ਤੁਹਾਡੇ ਪੇਰੈਂਟਸ ਦੀ ਇਨਕਮ ਦੇ ਬੇਸ ਤੇ। ਜਿਹੜੇ 18 ਤੋਂ 65 ਸਾਲ ਦੇ ਆ, ਉਹਨਾਂ ਨੂੰ ਓਬਾਮਾ ਕੇਅਰ ਜਾਂ ਕਵਰਡ ਕੈਲੀਫੋਰਨੀਆ ਮਿਲਦੀ। ਜਿਹੜੀ 65 ਸਾਲ ਤੋਂ ਉੱਪਰ ਆ, ਉਹਨਾਂ ਨੂੰ ਮੈਡੀਕੇਅਰ ਮਿਲਦਾ ਹੈਗਾ, ਮੈਡੀਕੇਅਰ ਜਾਂ ਮੈਡੀਕਲ। ਸੋ ਜਿਹੜੇ 65 ਸਾਲ ਤੋਂ ਉੱਪਰ ਦੇ ਆ, ਕਿਤੇ ਵੀ ਰਹਿੰਦੇ ਤੁਸੀਂ ਅਮਰੀਕਾ 'ਚ, ਤੁਹਾਨੂੰ ਮੈਡੀਕੇਅਰ ਦਾ ਬਹੁਤ ਕੰਪਲੀਕੇਟਡ ਇਸ਼ੂ ਆ। ਪਾਰਟ ਏ ਆ, ਪਾਰਟ ਬੀ ਆ, ਪਾਰਟ ਡੀ ਲੈਣਾ, ਮੈਡੀਕੇਅਰ ਸਪਲੀਮੈਂਟਰ ਪਲਾਨ ਲੈਣੀ ਨਹੀਂ ਲੈਣੀ, ਉਹਦੇ ਬਾਰੇ ਤੁਸੀਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ। ਮੈਡੀਕੇਅਰ ਦਾ ਜਿਹੜਾ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ, ਉਹ ਆਪਾਂ ਕੈਲੀਫੋਰਨੀਆ 'ਚ ਹੀ ਕਰਦੇ ਆ, ਪੂਰੇ ਸਟੇਟ ਦੇ ਵਿੱਚ। ਤੇ ਮੈਡੀਕਲ ਵੀ ਜਿਹੜੀਆਂ ਐਪਲੀਕੇਸ਼ਨਾਂ, ਆਪਾਂ ਆਲਵੇਜ਼ ਹੈਲਪ ਕਰ ਦਿੰਦੇ ਆ ਕਿਸੇ ਨੇ ਵੀ ਜਿਹੜੀ ਐਪਲੀਕੇਸ਼ਨ ਭਰਾਣੀ ਹੋਵੇ। ਬਾਕੀ ਸਟੇਟਾਂ 'ਚ ਅਸੀਂ ਓਬਾਮਾ ਕੇਅਰ ਤਾਂ ਨਹੀਂ ਕਰਦੇ ਕਿਉਂਕਿ ਬਹੁਤ ਜ਼ਿਆਦਾ ਬਿਜ਼ੀ ਆ, ਟਾਈਮ ਲਿਮਿਟਡ ਹੁੰਦਾ ਆ, ਤੇ ਇਸ ਕਰਕੇ ਨਹੀਂ ਕਰਦੇ। ਪਰ ਮੈਡੀਕੇਅਰ ਜਿਹੜੇ 65 ਸਾਲ ਤੋਂ ਉੱਤੇ ਆ, ਉਹ ਜ਼ਰੂਰ ਤੁਸੀਂ ਸਾਡੇ ਆਫਿਸ ਕਾਲ ਕਰ ਲਿਓ। ਜੀ, ਤੇ ਇਹਨਾਂ ਦੇ ਆਫਿਸ ਕਾਲ ਕਰਨ ਦੇ ਲਈ ਨੰਬਰ ਹੈ 408-272-2500 4082722500 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਸਮਾਂ ਵੀ ਸਮਾਪਤ ਆ, ਲਈਏ ਜੀ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ ਸਾਰੀਆਂ ਜਾਣਕਾਰੀਆਂ ਦੇਣ ਦੇ ਲਈ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ US।